रखते हैं। सो तो प्रोग्राम दे विच आप सब का स्वागत है। प्रोग्राम खबर ते नज़र लैके हाजिर हो चुके हैं। मेरे नाल प्रोग्राम खबर ते नज़र दे विच इस टाइम जुड़ चुके हैं मिंटू गुरुसरिया जी मलोट स्टूडियोज़ तो। मिंटू जी निੱਘੀ जी आया प्यार भरी सत श्री अकाल जी। जी शुक्रिया जी। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਅਤੇ ਨਾਲ ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ, ਆਇਲ ਚੇਂਜ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਹੀ ਸਸਤੇ ਦਾਮਾਂ 'ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਸੈਂਟਾਨੈਲਾ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਨਮਾ ਸਹੋਤਾ ਹੁਣਾਂ ਨੂੰ 209 277 10 13 2092 277 1013 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਦੇਸ਼ ਨੂੰ ਕਹਿੰਦੇ ਹਿਲਾ ਕੇ ਰੱਖ ਦੇਣ ਵਾਲੇ ਜੱਜਾਂ ਨੇ ਕਹਿੰਦੇ ਚਾਹ ਦੀ ਚੁਸਕੀ ਨਾਲ ਹੀ ਮਾਮਲਾ ਨਿਬੇੜ ਲਿਆ। वो चाय की चुस्कियों के बीच तेरा हाथ थाम लेना, आज भी वो पल दिल की धड़कने बढ़ा जाता है। तो ਚਾਹ ਦੀਆਂ ਚੁਸਕੀਆਂ ਸੀ ਉਹ ਜਿਹੜਾ ਹੱਥ ਛੱਡਿਆ ਸੀ, ਮੈਨੂੰ ਲੱਗਦਾ ਫਿਰ ਉਸੇ ਦਰਮਿਆਨ ਫੜ ਲਿਆ ਇਹਨਾਂ ਨੇ ਇੱਕ ਦੂਜੇ ਦਾ। ਖੈਰ ਇਹ ਸਭ ਕੁਛ ਹੈ ਜਿਹੜਾ ਉਹ ਬਹੁਤ ਸਾਰੀ ਚਰਚਾ ਬਟੋਰਨ ਤੋਂ ਬਾਅਦ ਇੱਕ ਦਫਾ ਸ਼ਾਂਤ ਹੋ ਗਿਆ। ਹੁਣ ਅੱਗੇ ਇਹਦੇ ਚ ਅਸ਼ਾਂਤੀ ਕਦੋਂ ਆਉਂਦੀ ਹੈ, ਖਲਲ ਕਦੋਂ ਆਉਂਦਾ, ਉਹਦਾ ਤੇ ਪਤਾ ਨਹੀਂ ਹੈ। ਪਰ ਇੱਥੇ ਜੋ ਕੁਛ ਹੋਇਆ ਇਹਨਾਂ 2-3 ਦਿਨਾਂ ਚ, ਉਹਦਾ ਜਿਹੜਾ ਨੁਕਸਾਨ ਹੋ ਗਿਆ ਉਹਦੀ ਭਰਪਾਈ ਕੌਣ ਕਰੂਗਾ, ਸਮਝ ਤੋਂ ਪਰੇ ਦੀ ਗੱਲ ਆ। ਵੈਸੇ ਇਹ ਚਲੋ ਚੰਗਾ ਹੋਇਆ ਕਿ ਨਿਬੇੜਾ ਹੋ ਗਿਆ ਇਹਨਾਂ ਦਾ। ਅੱਜ ਜਿਹੜੇ ਇੱਥੋਂ ਦੇ ਅਟਾਰਨੀ ਜਨਰਲ ਨੇ ਕੇ ਵੇਣੂਗੋਪਾਲ, ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਸੁਪਰੀਮ ਕੋਰਟ ਦੇ ਸਾਰੇ ਜੱਜ ਸਵੇਰੇ ਚਾਹ ਤੇ ਬੈਠੇ ਆ, ਚਰਚਾ ਹੋਈ ਆ ਤੇ ਮੁੜ ਕੇ ਇਹ ਵਿਵਾਦ ਸੀ ਜਿਹੜਾ ਉਹ ਸੁਲਝਾ ਲਿਆ ਗਿਆ। ਮਤਲਬ ਕਿ ਸਾਰਾ ਕੁਛ ਠੀਕ ਹੋ ਗਿਆ। ਕਹਿੰਦੇ ਐਵਰੀਥਿੰਗ ਇਜ਼ ਓਕੇ। ਉਧਰ ਅੱਜ ਬਾਰ ਕੌਂਸਲ ਦੇ ਜਿਹੜੇ ਮੁਖੀ ਹੈ, ਬਾਰ ਕੌਂਸਲ ਆਫ ਇੰਡੀਆ ਦੇ ਮਮਨ ਕੁਮਾਰ, ਉਹ ਵੀ ਪ੍ਰੈਸ ਦੇ ਮੁਖਾਤਬ ਹੋਏ। ਉਹਨਾਂ ਨੇ ਵੀ ਇਸ ਗੱਲ ਤੇ ਮੋਹਰ ਲਾਈ ਹੈ ਕਿ ਸਾਰਾ ਮਾਮਲਾ ਸੁਲਟਾ ਲਿਆ ਗਿਆ ਤੇ ਉਹ ਕਹਿੰਦੇ ਕਿ ਮਾਮੂਲੀ ਜਿਹੀ ਗੱਲ ਸੀਗੀ। ਵੈਸੇ ਜੱਜ ਥੋੜੇ ਜਿਹੇ ਅਸੰਤੁਸ਼ਟ ਹੋ ਗਏ ਸਨ। ਹੁਣ ਜਦੋਂ ਅਸੀਂ ਅੱਜ ਮੀਟਿੰਗ ਕੀਤੀ ਆ ਤੇ 4 ਦੇ ਵਿੱਚੋਂ 3 ਜੱਜ ਵੀ ਹਾਜ਼ਰ ਸੀਗੇ ਤੇ ਕੁੱਲ ਮਿਲਾ ਕੇ ਸਭ ਕੁਛ ਠੀਕ ਠਾਕ ਹੋ ਗਿਆ। ਕੋਈ ਬਹੁਤੀ ਵੱਡੀ ਗੱਲ ਨਹੀਂ, ਉਹ ਕਹਿੰਦੇ ਆ। ਤੇ ਲੋਕਾਂ ਨੇ ਪੁੱਛਿਆ ਕਿ ਹੁਣ ਜਿਹੜੇ ਇਹ ਜੱਜ ਤੁਹਾਡੇ ਖਿਲਾਫ ਇੱਥੋਂ ਤੱਕ ਚਲੇ ਗਏ ਸਨ, ਉਹਨਾਂ ਤੇ ਕਾਰਵਾਈ ਕੀ ਕਰੋਗੇ? ਉਹ ਕਹਿੰਦੇ ਜੀ ਕਿ ਕਾਰਵਾਈ ਕੀ ਕਰਨੀ ਹੈ, ਸਾਰੇ ਇਮਾਨਦਾਰ ਬੰਦੇ, ਕਾਰਵਾਈ ਦੀ ਲੋੜ ਹੀ ਨਹੀਂ ਹੈ, ਚੱਲਣ ਦਿਓ ਹੁਣ ਜਿੱਦਾਂ ਚੱਲਦਾ ਕੰਮ। ਸੋ ਕੁੱਲ ਮਿਲਾ ਕੇ ਜਿਹੜੀ ਹਾਈਪ ਕ੍ਰੀਏਟ ਹੋਈ ਸੀਗੀ ਭਾਰਤ ਦੇ ਵਿੱਚ, ਉਹ ਅਚਾਨਕ ਅੱਜ ਚਾਹ ਦੀਆਂ ਚੁਸਕੀਆਂ ਨੇ ਬਿਲਕੁਲ ਬੇਕਾਰ ਕਰ ਦਿੱਤੀ ਹੈ, ਬਿਲਕੁਲ ਮੱਧਮ ਕਰ ਦਿੱਤੀ ਹੈ। ਸੋ ਲਿਹਾਜ਼ਾ ਕਹਿ ਸਕਦੇ ਹਾਂ ਕਿ ਇਹ ਜਿਹੜਾ ਰਫੜ ਚੱਲਿਆ ਉਹ 2-4 ਦਿਨ ਧੱਫੜ ਪਾ ਕੇ ਮੁੜ ਕੇ ਆਪਣੇ ਆਪ ਹੀ ਸ਼ਾਂਤ ਹੋ ਗਿਆ। ਪਰ ਇਹਦੇ ਵਿੱਚ ਮੈਂ ਜਿਵੇਂ ਅੱਗੇ ਕਿਹਾ ਕਿ ਦੇਖੋ, ਇਹਨਾਂ ਦਾ ਪਤਾ ਨਹੀਂ ਆਪਸ ਦੇ ਵਿੱਚ ਕੋਈ ਦਵੇਸ਼ ਸੀਗਾ, ਕੋਈ ਕਲੇਸ਼ ਸੀਗਾ, ਕੋਈ ਵਾਕਿਆ ਅਸਲੀਅਤ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਉੱਥੇ ਅੰਦਰ ਖਾਤੇ ਪਾਰਟੀਬਾਜ਼ੀ ਜਾਂ ਧਿਰਬਾਜ਼ੀ ਜਾਂ ਕੋਈ ਪੱਖਪਾਤੀ ਵੰਨਗੀ ਚੱਲਦੀ ਸੀਗੀ, ਸਾਨੂੰ ਤੇ ਪਤਾ ਨਹੀਂ। ਪਰ ਜੋ ਵੀ ਹੋਇਆ ਬਾਹਰ ਆਇਆ ਤਾਂ ਫਿਰ ਇਹਦੇ ਵਿੱਚ ਜੋ ਨੁਕਸਾਨ ਉਠਾਉਣੇ ਪਏ ਆ, ਉਹਦੇ ਚੋਂ ਸਭ ਤੋਂ ਵੱਡਾ ਨੁਕਸਾਨ ਤੇ ਦੇਖੋ ਕੌਮਾਂਤਰੀ ਪੱਧਰ ਤੱਕ ਭਾਰਤੀ ਜੁਡੀਸ਼ਰੀ ਹੈ ਜਿਹੜੀ ਉਹ ਬਦਨਾਮ ਹੋਈ। ਇੱਕ ਦੂਸਰਾ ਨੁਕਸਾਨ ਇਹ ਹੋਇਆ ਕਿ ਭਾਰਤੀ ਜੁਡੀਸ਼ਰੀ ਤੇ ਯਕੀਨ ਤੇ ਉਤਰਾ ਹੀ ਲੋਕਾਂ ਦਾ ਬੜਾ ਘੱਟ ਰਹਿ ਗਿਆ ਤੇ ਜਿਹੜਾ ਬਚਿਆ ਖੁਚਿਆ ਯਕੀਨ ਸੀ ਉਹਨੂੰ ਵੀ ਮੋਛਾ ਪਾਇਆ ਗਿਆ। ਸੋ ਇਹ ਜਿਹੜਾ ਸਾਰਾ ਕੁਛ ਹੋ ਰਹੇ, ਕੋਈ ਵੀ ਨਹੀਂ ਬੋਲਦਾ ਪਿਆ ਕਿ ਇਹ ਆਖਰ ਕਿਉਂ ਹੋਇਆ, ਕਿਹਦੀ ਵਜ੍ਹਾ ਕਰਕੇ ਹੋਇਆ, ਔਰ ਜੋ ਹੋਇਆ ਉਹਦੇ ਲਈ ਜ਼ਿੰਮੇਵਾਰ ਲੋਕ ਆ ਜਿਹੜੇ, ਉਹਨਾਂ ਨੂੰ ਕੀ ਕਿਹਾ ਜਾਊਗਾ ਅਗਾਂਹ ਤੋਂ? ਅੱਗੇ ਤੋਂ ਇਹ ਸਭ ਕੁਛ ਨਹੀਂ ਹੋਊਗਾ, ਉਹਦੀ ਵੀ ਕੋਈ ਗਰੰਟੀ ਨਹੀਂ ਚੁੱਕਦਾ ਪਿਆ। ਬਹਰਹਾਲ ਸਾਰਾ ਜਿਵੇਂ ਇੱਕ ਵਾਰੀ ਕਹਿੰਦੇ ਨਾ ਕਿ ਪੋਚਾ ਪਾਚਾ ਮਾਰ ਦਿੱਤਾ ਗਿਆ। ਸੋ ਚਾਹ ਜਿਹੜੀ ਮੇਰੇ ਖਿਆਲ ਦੀ ਨਾਲ ਮੋਦੀ ਸਾਹਿਬ ਵਾਲੀ ਚਾਹ ਉਹ ਇਹਨਾਂ ਨੇ ਛਕ ਲਈ ਹੈ ਸਾਰਿਆਂ ਨੇ ਬਹਿ ਕੇ।
ਹੁਣ ਪ੍ਰੇਮ ਪਿਆਰ ਇਹਨਾਂ ਦਾ ਵੱਧ ਜਾਣਾ ਆਪੋ ਵਿੱਚ ਦੀ, ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਬੈਠੇ ਚਾਹੇ ਕਿ ਪਿਆਲੀ ਲੇਕਰ ਪੁਰਾਣੇ ਕਿਸੇ ਯਾਦ ਕਰਨੇ, ਚਾਹੇ ਠੰਡੀ ਹੋਤੀ ਗਈ ਔਰ ਕਿਸੇ ਗਰਮ ਹੋਤੇ ਗਏ। ਸੋ ਉਹ ਕਿਸੇ ਇਹਨਾਂ ਨੇ ਉੱਥੇ ਗਰਮ ਕਰ ਲਿਆ। ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਬੜੀ ਵੱਡੀ ਤਬਦੀਲੀ ਦੀ ਆਸ ਲਾ ਬੈਠੇ ਸਨ ਕਿ ਇਹ ਹੋ ਜਾਏਗਾ ਉਹ ਹੋ ਜਾਏਗਾ, ਉਹਨਾਂ ਦੀ ਤਬਦੀਲੀ ਦੀ ਆਸ ਇੱਕ ਵਾਰੀ ਫੇਰ ਗਰੀਬ ਨਿਕਲੀ ਆ। ਬਹਰਹਾਲ ਓਦਾਂ ਉਮੀਦ ਕਰ ਸਕਦੇ ਹਾਂ ਕਿ ਸੁਪਰੀਮ ਕੋਰਟ ਚੋਂ ਹੁਣ ਸਭ ਕੁਛ ਠੀਕ ਹੋ ਜਾਏਗਾ। ਇਹ ਵੈਸੇ ਉਮੀਦ ਹੀ ਹੈ ਉਹਨਾਂ ਲੋਕਾਂ ਵਾਂਗ ਜਿਹੜੇ 2-4 ਦਿਨ ਪਹਿਲਾਂ ਉਹ ਉਮੀਦ ਲਾਈ ਬੈਠੇ ਸੀਗੇ ਕਿ ਸਭ ਕੁਛ ਹੈ ਜਿਹੜਾ ਉਹ ਹੁਣ ਮਿੰਟ ਚ ਕਹਿੰਦੇ ਚ ਪਲ ਚ ਬਦਲ ਜਾਣਾ। ਜੀ ਜੀ। ਅਗਲੀ ਆਪਾਂ ਮਿੰਟੋ ਜੀ ਗੱਲ ਕਰ ਲਈਏ ਵੀ ਸ਼ੰਭੂ ਲਾਲ ਰੇਗਰ ਖਿਲਾਫ ਪੁਲਿਸ ਨੇ ਦਾਖਲ ਕੀਤੀ ਪਟੀਸ਼ਨ। ਦੇਖੋ ਸ਼ੰਭੂ ਲਾਲ ਰੇਗਰ ਹੈ ਜਿਹੜਾ, ਉਹ ਇਹਦੇ ਖਿਲਾਫ ਜਿਹੜੀ ਇਹਨਾਂ ਨੇ ਪਟੀਸ਼ਨ ਦਾਖਲ ਨਹੀਂ, ਇਹਨੂੰ ਆਪਾਂ ਕਹਿ ਸਕਦੇ ਚਾਰਜ ਸ਼ੀਟ ਫਾਈਲ ਕਰ ਦਿੱਤੀ ਹੈ ਇਹਦੇ ਖਿਲਾਫ। ਪਟੀਸ਼ਨ ਤੇ ਦੂਸਰੀ ਚੀਜ਼ ਹੋ ਗਈ, ਇਹ ਇਹਨਾਂ ਨੇ ਚਾਰਜ ਸ਼ੀਟ ਫਾਈਲ ਕੀਤੀ ਆ। ਚਾਰਜ ਸ਼ੀਟ ਦੇ ਵਿੱਚ ਜੋ ਚੀਜ਼ਾਂ ਜਿਹੜੀਆਂ ਦੱਸੀਆਂ ਗਈਆਂ ਪੁਲਿਸ ਵੱਲੋਂ ਉਹ ਹੈਰਾਨ ਕਰਦੀਆਂ। ਦੇਖੋ ਇਸ ਦਰਿੰਦੇ ਕਿਸਮ ਦੇ ਆਦਮੀ ਨੇ ਜਿਸ ਤਰੀਕੇ ਨਾਲ ਇੱਕ ਨਿਰਦੋਸ਼ ਮਜ਼ਦੂਰ ਨੂੰ ਵੱਢ ਕੇ ਜਿਸ ਤਰੀਕੇ ਦਾ ਪ੍ਰਾਪੇਗੰਡਾ ਖੜਾ ਕੀਤਾ ਸੀਗਾ, ਉਹ ਪਹਿਲਾਂ ਹੀ ਕਈ ਸਵਾਲ ਖੜੇ ਕਰਦਾ ਸੀਗਾ ਕਿ ਏਦਾਂ ਕੀ ਹੋ ਜਾਂਦਾ। ਇੱਕ ਸਧਾਰਨ ਬੰਦਾ ਜਿਹੜਾ ਉਹ ਲਵ ਜਹਾਦ ਨੂੰ ਏਡਾ ਵੱਡਾ ਮੁੱਦਾ ਮੰਨ ਲੈਂਦਾ ਕਿ ਫਿਰ ਜਿਹੜਾ ਉਹਦੇ ਅੱਗੇ ਆਉਂਦਾ ਉਹਨੂੰ ਏਡੇ ਨਿਰਮਮ ਤਰੀਕੇ ਨਾਲ ਵੱਢਦਾ ਕਿ ਮੇਰੇ ਖਿਆਲ ਦੇ ਨਾਲ ਪੱਥਰ ਵੀ ਹੈ ਜਿਹੜੇ ਉਹ ਵੀ ਪਸੀਨੋ ਪਸੀਨੀ ਹੋ ਜਾਂਦੇ ਦੇਖ ਕੇ। ਔਰ ਇੰਨਾ ਜ਼ਿਆਦਾ ਉਹ ਉੱਥੇ ਬਕਵਾਸ ਕਰਦਾ, ਉਸ ਤੋਂ ਬਾਅਦ ਲੱਗਦਾ ਇਹੋ ਸੀਗਾ ਕਿ ਜਾਂ ਤੇ ਪੜ੍ਹਿਆ ਪੜ੍ਹਾਇਆ ਬੰਦਾ ਜਾਂ ਫਿਰ ਇਹਦੇ ਮਗਰ ਕੋਈ ਨਾ ਕੋਈ ਬੰਦਾ ਇਹੋ ਜਿਹਾ ਜਿਹਨੇ ਇਹਦੇ ਦਿਮਾਗ ਦੇ ਵਿੱਚ ਇਹ ਚੁਆਤੀ ਲਾਈ ਆ। ਹੁਣ ਜਿਹੜੀ ਚਾਰਜ ਸ਼ੀਟ ਆ, ਚਾਰਜ ਸ਼ੀਟ ਬਹੁਤ ਕੁਛ ਸਾਫ਼ ਕਰਦੀ ਆ, ਕਿਉਂਕਿ ਦੇਖੋ ਚਾਰਜ ਸ਼ੀਟ ਅਸਲ ਕਹਾਣੀ ਹੁੰਦੀ ਆ ਕੇਸ ਦੀ। ਤਾਂ ਚਾਰਜ ਸ਼ੀਟ ਦੇ ਵਿੱਚ ਉਹਨਾਂ ਨੇ ਜਿਹੜੇ ਖੁਲਾਸੇ ਕੀਤੇ ਪੁਲਿਸ ਵਾਲਿਆਂ ਨੇ, ਉਹਦੇ 'ਚ 413 ਪੰਨੇ ਚਾਰਜ ਸ਼ੀਟ ਤੇ 68 ਸਬੂਤ ਤੇ 2 ਗਵਾਹ ਵੀ ਰੱਖੇ ਆ। ਸ਼ੰਭੂ ਦਾ ਜਿਹੜਾ ਨਾਬਾਲਗ ਭਾਂਜਾ ਸੀਗਾ ਉਹ ਇਹਨਾਂ ਨੇ ਚਸ਼ਮਦੀਦ ਗਵਾਹ ਰੱਖਿਆ। ਤਾਂ ਇਹਦੇ ਵਿੱਚ ਕੀ ਸੀਗਾ ਕਿ ਇਹਨੇ ਦੇਖੋ ਇਹ ਗੱਲ ਕਹੀ ਸੀ ਉਸ ਵੀਡੀਓ ਦੇ ਵਿੱਚ, ਜਦੋਂ ਅਫਰਾਜ਼ੁਲ ਨੂੰ ਮਾਰ ਦਿੱਤਾ ਸੀਗਾ ਇਹਨੇ ਬਹੁਤ ਨਿਰਮਮ ਤਰੀਕੇ ਨਾਲ, ਬਹੁਤ ਕਰੂਰਤਾ ਦੇ ਨਾਲ, ਬੇਰਹਿਮੀ ਨਾਲ, ਬੇਦਿਲੀ ਨਾਲ, ਬੇਕਿਰਕੀ ਨਾਲ, ਤਾਂ ਬਾਅਦ 'ਚ ਆਖਿਆ ਸੀਗਾ ਕਿ ਇਹ ਲੋਕ ਸਾਡੀਆਂ ਕੁੜੀਆਂ ਲੈ ਜਾਂਦੇ ਆ। ਔਰ ਇਹਨਾਂ ਨੇ ਵੀ ਇਹੋ ਹੀ ਕਰਤੂਤ ਕੀਤੀ। ਮੈਂ ਬੰਗਾਲ ਤੱਕ ਗਿਆ, ਮਗਰ ਜਦੋਂ ਸਾਡੀ ਕਿਤੇ ਸੁਣਵਾਈ ਨਹੀਂ ਹੋਈ, ਉਲਟਾ ਇਹ ਸਾਨੂੰ ਤਾੜਦੇ ਸਨ, ਤਾਂ ਮੈਨੂੰ ਇਹ ਕਦਮ ਚੁੱਕਣਾ ਪਿਆ। ਇਹ ਸਾਰਾ ਮਸਲਾ ਜਿਹੜਾ ਉਹ ਲਵ ਜਿਹਾਦ ਕਰਕੇ ਆ। ਇਹਨਾਂ ਨੇ ਹੋਰ ਵੀ ਬਹੁਤ ਰਾਸ਼ਟਰਵਾਦੀ ਭਾਸ਼ਣ ਦਿੱਤੇ ਸਨ ਉਸ ਵੀਡੀਓ ਦੇ ਵਿੱਚ, ਬਹੁਤ ਨੁਕਤਿਆਂ ਤੇ ਭਾਸ਼ਣ ਦਿੱਤੇ ਸਨ। ਏਦਾਂ ਲੱਗਦਾ ਸੀਗਾ ਕਿ ਜਿੱਦਾਂ ਹਿੰਦੂਤਵ ਨੂੰ ਨਵਾਂ ਅਵਤਾਰ ਮਿਲ ਗਿਆ। ਔਰ ਉਸ ਤੋਂ ਬਾਅਦ ਇਹਨਾਂ ਨੇ ਉਗਰਾਹੀਆਂ ਵੀ ਸ਼ੁਰੂ ਕੀਤੀਆਂ ਸਨ ਕਿ ਹਿੰਦੂਤਵ ਦਾ ਇਹ ਨਵਾਂ ਰੋਲ ਮਾਡਲ ਹੈ। ਸੋ ਮਾਰਕੀਟ ਦੇ ਵਿੱਚ ਇਹਨਾਂ ਨੇ ਇੱਕ ਆਪਣਾ ਹਿੰਦੂਤਵ ਦਾ ਨਵਾਂ ਹੀਰੋ ਵੀ ਲਿਆਂਦਾ ਸੀਗਾ। ਹੁਣ ਦੇਖੋ ਜਿਹੜੇ ਲੋਕ ਇਹਦੇ ਪਿੱਛੇ ਝੰਡਾ ਚੁੱਕੀ ਫਿਰਦੇ ਸਨ, ਇੱਥੋਂ ਤੱਕ ਕਿ ਅਦਾਲਤ ਪਰਿਸਰ ਦੇ ਵਿੱਚ, ਅਦਾਲਤ ਕੰਪਲੈਕਸ ਦੇ ਵਿੱਚ ਕੇਸਰੀ ਝੰਡਾ ਚਲਾ ਦਿੱਤਾ ਇਹਨਾਂ ਨੇ ਕਿ ਇਹ ਨਾਇਕ ਆ ਗਿਆ, ਸਾਡਾ ਹੀਰੋ ਆ ਗਿਆ। ਜਿਹੜੇ ਲੋਕ ਉਹਦੇ ਲਈ ਗਰਾਹੀਆਂ ਕਰਦੇ ਫਿਰਦੇ ਸੀ ਕਿ ਵਕੀਲ ਕਰਨਾ ਚੋਟੀ ਦਾ ਤੇ ਇਹਨੂੰ ਛਡਾ ਕੇ ਲਿਆਉਣਾ, ਇੱਥੋਂ ਤੱਕ ਲੌਬਿੰਗ ਹੋ ਰਹੀ ਸੀਗੀ ਕਿ ਦੇਖੋ ਸ਼ੰਭੂ ਰੇਗਰ ਨਿਕਲਣਾ ਨਹੀਂ ਤੇ ਇਹਨੂੰ ਜੇਲ੍ਹ ਚੋਂ ਕੱਢਣ ਦਾ ਇੱਕੋ ਇੱਕ ਤਰੀਕਾ ਕਿ ਰਾਜਸਥਾਨ ਦੀਆਂ ਜਿਹੜੀਆਂ ਚੋਣਾਂ ਆਉਣੀਆਂ, ਉਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨੂੰ ਖੜਾ ਕਰ ਦਿੱਤਾ ਜਾਵੇ, ਚਾਹੇ ਭਾਰਤੀ ਜਨਤਾ ਪਾਰਟੀ ਬਣੀ ਹੋ, ਜੇ ਨਹੀਂ ਤੇ ਫਿਰ ਇਹਨੂੰ ਆਜ਼ਾਦ ਵੋਟਾਂ 'ਚ ਖੜਾ ਕੇ ਜਿਤਾ ਦਿੱਤਾ ਜਾਵੇ ਤੇ ਇਹਨੂੰ ਫਾਂਸੀ ਦੇ ਤਖਤੇ ਤੋਂ ਬਚਾ ਲਿਆ ਜਾਵੇ, ਕਿਉਂਕਿ ਕੇਸ ਬਹੁਤ ਜ਼ਿਆਦਾ ਗੰਭੀਰ ਆ, ਬਹੁਤ ਜ਼ਿਆਦਾ ਸੰਗੀਨ ਆ। ਤਾਂ ਉਹਨਾਂ ਲੋਕਾਂ ਨੂੰ ਅੱਜ ਮੇਰੇ ਖਿਆਲ ਦੇ ਨਾਲ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ, ਕਿਉਂਕਿ ਕਹਾਣੀ ਇਹ ਨਿਕਲੀ ਚਾਰਜ ਸ਼ੀਟ ਦੇ ਮੁਤਾਬਕ ਕਿ ਅਸਲ ਦੇ ਵਿੱਚ ਇਹਦੇ ਉਸ ਕੁੜੀ ਨਾਲ, ਜਿਹਨੂੰ ਇਹ ਕਹਿੰਦਾ ਕਿ ਲਵ ਜਹਾਦ ਦੇ ਚੱਕਰ 'ਚ ਵਰਗਲਾ ਕੇ ਲੈ ਗਏ ਸਨ, ਇਹਦੇ ਉਸ ਕੁੜੀ ਦੇ ਨਾਲ ਨਜਾਇਜ਼ ਤਾਲੁਕਾਤ ਸਨ। ਔਰ ਪੁਲਿਸ ਨੇ ਕਿਹਾ ਕਿ ਇਸ ਗੱਲ ਦੀ ਭਿਣਕ ਜਿਹੜੀ ਸੀਗੀ ਉਹ ਅਫਰਾਜ਼ੁਲ ਦੇ 2 ਦੋਸਤ ਅਜੂ ਤੇ ਬਿੱਲੂ ਨੂੰ ਸੀ, ਜਿਹੜੇ ਕਿ ਬੰਗਾਲੀ ਮਜ਼ਦੂਰ। ਇਹ ਚਾਹੁੰਦਾ ਸੀਗਾ ਕਿ ਇਹ ਜਿਹੜੇ ਨਜਾਇਜ਼ ਸੰਬੰਧ ਆ ਇਹ ਸ਼ਾਇਦ ਮੇਰੇ ਢਕੇ ਰਹਿਣ, ਔਰ ਇਹਨੂੰ ਇਹ ਡਰ ਸੀਗਾ ਕਿ ਅਫਰਾਜ਼ੁਲ ਨੂੰ ਵੀ ਪਤਾ ਤੇ ਦੂਸਰੇ ਦੋਏ ਜਿਹੜੇ ਉਹ ਤੇ ਮੈਂ ਡਰਾਏ ਧਮਕਾਇਆ, ਇਹ ਅਫਰਾਜ਼ੁਲ ਗੱਲ ਬਾਹਰ ਕਰ ਸਕਦਾ।
ਸੋ ਦੱਸਦੇ ਆ ਕਿ ਇਸੇ ਚੱਕਰ ਦੇ ਵਿੱਚ ਇਹਨੇ ਇਹ ਹੱਤਿਆ ਨੂੰ ਅੰਜਾਮ ਦਿੱਤਾ ਸੀਗਾ। ਹੁਣ ਦੇਖੋ ਪੁਲਿਸ ਉੱਥੇ ਭਾਰਤੀ ਜਨਤਾ ਪਾਰਟੀ ਦੇ ਰਾਜ ਦੀ ਆ, ਜੇ ਤੇ ਕਾਂਗਰਸ ਦੇ ਰਾਜ ਦੀ ਹੋਵੇ ਫਿਰ ਤੇ ਕਹਿ ਸਕਦੇ ਆ ਕਿ ਦੇਖੋ ਚਾਰਜਸ਼ੀਟ ਦੇ ਵਿੱਚ ਇਹਨਾਂ ਨੇ ਜੀ ਬਹੁਤ ਕੁਛ ਗਲਤ ਜੋੜ ਦਿੱਤਾ। ਭਾਰਤੀ ਜਨਤਾ ਪਾਰਟੀ ਜਾਂ ਇਸ ਤਰ੍ਹਾਂ ਦੇ ਲੋਕ ਇਤਰਾਜ਼ ਜਤਾ ਸਕਦੇ ਸੀ। ਉੱਥੇ ਇਹਨਾਂ ਦੇ ਆਪਣੇ ਹੀ ਰਾਜ ਭਾਗ ਦੇ ਅੰਡਰ ਪੁਲਿਸ ਚੱਲਦੀ ਆ, ਤਾਂ ਇਹਦਾ ਮਤਲਬ ਕਿ ਚਾਰਜਸ਼ੀਟ ਦੇ ਵਿੱਚ ਜੋ ਉਹਨਾਂ ਨੇ ਲਿਖਿਆ ਉਹਦੇ ਤੇ ਕਿੰਤੂ ਪਰੰਤੂ ਇਹ ਨਹੀਂ ਕਰ ਸਕਦੇ। ਜਿਹੜੇ ਉਹਨੂੰ ਬਹੁਤ ਵੱਡਾ ਹੀਰੋ ਸਮਝ ਰਹੇ ਸੀਗੇ, ਹੀਰੋ ਬਣਾ ਰਹੇ ਸੀਗੇ। ਤਾਂ ਇਹਦੇ ਵਿੱਚ ਹੁਣ ਕਹਾਣੀ ਹੈ ਜਿਹੜੀ ਉਹ ਟੋਟਲੀ ਡਿਫਰੈਂਟ ਨਿਕਲੀ ਹੈ। ਜੋ ਕਹਿ ਜਾ ਰਹੇ ਸੀਗੇ ਗੱਲਾਂ ਕਿ ਦੇਖੋ ਜੀ ਇਹ ਲਵ ਜਿਹਾਦ ਦਾ ਮਾਮਲਾ, ਇਹ ਹਿਟ ਕ੍ਰਾਈਮ ਦਾ ਮਾਮਲਾ, ਉਹ ਸਾਰੀਆਂ ਚੀਜ਼ਾਂ ਬਿਲਕੁਲ ਦਰਕਨਾਰ ਹੋ ਗਈਆਂ। ਅਸਲ ਦੇ ਵਿੱਚ ਮੁੱਦਾ ਇਹ ਸੀਗਾ ਕਿ ਇਹ ਉਸ ਕੁੜੀ ਨੂੰ ਉੱਤੋਂ ਭੈਣ ਕਹਿੰਦਾ ਸੀ ਲੋਕਾਂ ਦੇ ਸਾਹਮਣੇ, ਤੇ ਅੰਦਰ ਖਾਤੇ ਖੁਦੇ ਵਿਆਹੁਤਾ ਸੀ, ਖੁਦੇ ਦੀ ਬੇਟੀ ਸੀ। ਔਰ ਕਮਾਲ ਦੀ ਗੱਲ ਹੈ ਕਿ ਕਤਲ ਕਰਨ ਤੋਂ ਬਾਅਦ ਉਸ ਬੇਟੀ ਨੂੰ ਬੁੱਕਲ ਦੇ ਵਿੱਚ ਲੈ ਕੇ ਵੀਡੀਓ ਬਣਾਉਂਦਾ। ਇਹ ਬੇਸ਼ਰਮ ਆਦਮੀ ਅੰਦਰ ਖਾਤੇ ਉਸ ਔਰਤ ਦੇ ਨਾਲ ਖੇ ਮਿੱਟੀ ਖਾਂਦਾ ਸੀਗਾ। ਇਹਨਾਂ ਮਜ਼ਦੂਰਾਂ ਨੇ ਕਿਤੇ ਇਹਨੂੰ ਵੇਖਿਆ ਸੀਗਾ। ਆਹ ਕਹਾਣੀ ਹੈ। ਉਸ ਕਹਾਣੀ ਨੂੰ ਦਬਾਉਣ ਲਈ ਇਹਨੇ ਇਸ ਕਹਾਣੀ ਨੂੰ ਅੰਜਾਮ ਦਿੱਤਾ, ਜੋ ਕਹਾਣੀ ਬਹੁਤ ਖੂਨੀ ਸੀਗੀ। ਸੋ ਅਸੀਂ ਇਸ ਕਹਾਣੀ ਨੂੰ ਇਹ ਤੱਤਸਾਰ ਦੇ ਵਜੋਂ ਲੈ ਸਕਦੇ ਹਾਂ ਕਿ ਜਾਨਵਰ, ਆਦਮੀ, ਫਰਿਸ਼ਤਾ, ਖੁਦਾ, ਪਤਾ ਨਹੀਂ ਆਦਮੀ ਦੀਆਂ ਕਿੰਨੀਆਂ ਕਿਸਮਾਂ ਨੇ। ਤਾਂ ਇਹ ਜਿਹੜੀ ਕਿਸਮ ਸਾਨੂੰ ਦਿਖੀ ਹੈ, ਇਹ ਆਦਮੀ ਦੇ ਰੂਪ ਦੇ ਵਿੱਚ ਜਿਹੜਾ ਜਾਨਵਰ ਹੁੰਦਾ ਨਾ, ਉਹਦੀ ਕਿਸਮ ਸਾਨੂੰ ਦਿਖਾਈ ਦਿੱਤੀ ਹੈ। ਜਿਸ ਤਰੀਕੇ ਨਾਲ ਉੱਥੇ ਇਸ ਬੰਦੇ ਨੇ ਇੱਕ ਬੇਦੋਸ਼ਾ ਮਜ਼ਦੂਰ ਜਿਹੜਾ ਕੋ ਕੇ ਮਾਰਿਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, MP ਹਾਈ ਕੋਰਟ ਵੱਲੋਂ ਈਸਾਈ ਵਿਦਿਅਕ ਸੰਸਥਾਨਾਂ ਦਾ ਸੰਗਠਨ ਦੀ ਗੁਹਾਰ, ਸਾਨੂੰ ਹਿੰਦੂਤਵੀ ਸੰਗਠਨਾਂ ਤੋਂ ਬਚਾਓ। ਦੇਖੋ ਇਹ ਜਿਹੜੇ ਸਕੂਲ ਆ ਨਾ ਘੱਟ ਗਿਣਤੀਆਂ ਦੇ, ਜਿੱਦਾਂ ਕੈਥੋਲਿਕ ਸਮਾਜ ਹੈ ਜਿਹੜਾ ਈਸਾਈਆਂ ਦਾ, ਆਪਾਂ ਈਸਾਈ ਸਕੂਲ ਕਹਿ ਦਿੰਦੇ ਇੱਧਰ, ਜਾਂ ਮਿਸ਼ਨਰੀ ਸਕੂਲ ਇਹਨਾਂ ਦੇ ਕਹਿ ਦਿੰਦੇ ਆ। ਤਾਂ ਮੱਧ ਪ੍ਰਦੇਸ਼ ਦੇ ਵਿੱਚ ਇਕੱਲੇ ਸਕੂਲ ਹੀ ਨਹੀਂ, ਉਹਨਾਂ ਦੇ ਕਾਲਜ ਵੀ ਚੱਲਦੇ ਆ। ਤਾਂ ਹੋਇਆ ਕੀ ਆ ਕਿ ਪਿੱਛੇ ਜੇ ਦਸੰਬਰ ਦੇ ਵਿੱਚ ਸ਼ਾਇਦ, ਜਿਵੇਂ ਉਹ ਤੋਂ ਅਸੀਂ ਖਬਰਾਂ ਸੁਣੀਆਂ ਹੀ ਹੋਣੀਆਂ ਕਿ ਇੱਥੇ ਉਹ ਜਿਹੜਾ ਸੌਂਗ ਗਾਇਆ ਜਾਂਦਾ ਜਦੋਂ ਇਹਨਾਂ ਦਾ 25 ਦਸੰਬਰ ਵਾਲਾ ਹੁੰਦਾ, ਤਾਂ ਉਹ ਜਿਹੜਾ ਕ੍ਰਿਸਮਸ ਕੈਰਲ ਗਾਉਂਦੇ ਆ, ਉਹ ਗਾਉਣ ਦੇ ਚੱਕਰ 'ਚ ਵੀ ਫੜ ਲਏ ਗਏ ਸੀਗੇ ਇਹਨਾਂ ਦੇ ਈਸਾਈ। ਔਰ 2 ਪਾਦਰੀ ਵਿਚਾਰੇ ਛਡਾਉਣ ਗਏ ਥਾਣੇ ਦੇ ਵਿੱਚ, ਉਹ ਵੀ ਨਜ਼ਰਬੰਦ ਕਰ ਲਏ ਗਏ ਸਨ। ਬੜਾ ਰੌਲਾ ਪਿਆ। ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਕੀ ਹੋਇਆ ਕਿ ਉੱਥੇ ਜਿਹੜੀ ਰਾਸ਼ਟਰਵਾਦਤਾ ਵਾਲੀ ਅੰਗੜਾਈ ਹੈ ਨਾ, ਉਹਨੇ ਬੜੀ ਸ਼ਿੱਦਤ ਦੇ ਨਾਲ ਉੱਥੇ ਰੰਗ ਦਿਖਾਇਆ। ਇੱਕ ਕਾਲਜ ਸੀਗਾ ਇਹਨਾਂ ਦਾ, ਉਸ ਕਾਲਜ ਦੇ ਵਿੱਚ ਇਹ ਜ਼ਬਰਦਸਤੀ ਵੜ ਕੇ ਕਹਿੰਦੇ ਸੀਗੇ ਕਿ ਭਾਰਤ ਮਾਤਾ ਕੀ ਜੈ ਵਾਲੀ ਜਿਹੜੀ ਆਰਤੀ ਉਹ ਗਾਉਣੀ ਚਾਹੀਦੀ ਆ। ਸੈਂਟ ਮੈਰੀ PG ਕਾਲਜ ਆ ਉੱਥੇ। ਔਰ ਇਹ ਜਿਹੜਾ ਸਾਰਾ ਕੁਛ ਕਰਦੇ ਪਏ ਸੀਗੇ, ਇਹ ਕਰਦੇ ਪਏ ਸੀ ABVP ਵਾਲੇ। ਤੇ ਉਹਨਾਂ ਨੇ ਕਿਹਾ ਕਿ ਦੇਖੋ ਇਸ ਤਰ੍ਹਾਂ ਦਾ ਸਾਡੇ ਢਾਂਚਾ ਨਹੀਂ ਹੈਗਾ, ਅਸੀਂ ਆਪਣੇ ਹਿਸਾਬ ਕਿਤਾਬ ਦੇ ਨਾਲ ਚਲਾਉਂਦੇ ਹਾਂ। ਖੈਰ ਇਹਨਾਂ ਨੇ ਅੰਦਰ ਕਾਲਜ ਦੇ ਵਿੱਚ ਦਾਖਲ ਹੋਣ ਦਾ ਯਤਨ ਕੀਤਾ, ਪਰ ਪ੍ਰਸ਼ਾਸਨ ਨੇ ਬਹੁਤ ਜ਼ੋਰ ਲਾ ਕੇ ਰੋਕ ਲਿਆ ਸੀਗਾ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਹੁਣ ਇੱਕ WhatsApp ਤੇ ਮੈਸੇਜ ਜਿਹੜਾ ਸਪਰੈਡ ਕਰਨ ਦਾ ਇਹਨਾਂ ਨੇ ਸਿਲਸਿਲਾ ਸ਼ੁਰੂ ਕਰ ਦਿੱਤਾ। ਉਹਦੇ ਵਿੱਚ ਇਹ ਸੁਨੇਹਾ ਦਿੱਤਾ ਗਿਆ ਕਿ 16 ਜਨਵਰੀ ਯਾਨੀ ਭਾਰਤ ਦੇ ਮੰਗਲਵਾਰ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਤੇ ਇਸ ਕਾਲਜ ਦੇ ਵਿੱਚ ਵੜਨਾ ਤੇ ਜਾ ਕੇ ਭਾਰਤ ਮਾਤਾ ਕੀ ਜੈ ਵਾਲੀ ਜਿਹੜੀ ਆਰਤੀ ਹੈ ਉਹ ਆਰਤੀ ਕਰਨੀ ਹੈ। ਤੇ ਦੇਖਦੇ ਆ ਕਿਵੇਂ ਰੋਕਦੇ। ਉਹ ਕਹਿੰਦੇ ਕਿ ਰਾਸ਼ਟਰ ਵਿਰੋਧੀ ਕਾਲਜ ਆ, ਇਹਦੇ ਵਿੱਚ ਵੜਨਾ ਹੀ ਵੜਨਾ। ਇਸ ਤੋਂ ਇਲਾਵਾ ਇੱਕ ਹੋਰ ਘਟਨਾ ਜਿਹੜੀ ਉਹ ਦੱਸਦੇ ਇੱਕ ਸਕੂਲ ਦੀ ਆ ਕਿ ਸਕੂਲ ਦੇ ਵਿੱਚ 20 ਬੱਚੇ ਸੀਗੇ ਜਿਹੜੇ, ਉਹਨਾਂ ਨੇ ਉੱਥੇ ਭਾਰਤ ਮਾਤਾ ਕੀ ਜੈ ਵਗੈਰਾ ਇਹ ਕਰਨਾ ਸ਼ੁਰੂ ਕਰ ਦਿੱਤਾ। ਔਰ ਇਹ ਸਾਰਾ ਕੁਛ ਦੱਸਦੇ ਆ ਕਿ ਬਜਰੰਗ ਦਲ ਦੇ ਸਮਰਥਨ ਨਾਲ ਹੋ ਰਿਹਾ ਸੀ। ਉਹ ਸਕੂਲ ਵਾਲੇ ਜਿਹੜੇ ਸੀ ਉਹਨਾਂ ਕਿਹਾ ਕਿ ਸਾਡੇ ਕਾਇਦੇ ਕਾਨੂੰਨ ਦੇ ਮੁਤਾਬਕ ਨਹੀਂ ਹੈ, ਅਸੀਂ ਇਹਨੂੰ ਠੀਕ ਨਹੀਂ ਆਖ ਸਕਦੇ। ਤਾਂ ਉਹਨਾਂ ਨੇ ਉਹਨਾਂ 20 ਬੱਚਿਆਂ ਤੇ ਕਾਰਵਾਈ ਕਰ ਦਿੱਤੀ। ਤਾਂ ਉੱਥੇ ਵੀ ਇਹ ਜਿਹੜਾ ਸਾਰਾ ਕੁਛ ਹੋਇਆ, ਉੱਥੇ ਵੀ ਇਹੋ ਕੰਮ ਹੋਇਆ ਕਿ ਬਜਰੰਗ ਦਲੀਆਂ ਨੇ ਮੁੜ ਕੇ ਉੱਥੇ ਝੰਡਾ ਚੁੱਕ ਲਿਆ। ਇਹ ਕਹਿੰਦੇ ਆ ਕਿ ਇਹ ਸਕੂਲ ਵੀ ਜਿਹੜਾ ਰਾਸ਼ਟਰ ਵਿਰੋਧੀ ਆ ਤੇ ਅਸੀਂ ਇਸ ਸਕੂਲ ਨੂੰ ਭੰਨਾਂਗੇ, ਤੋੜਾਂਗੇ। ਤਾਂ ਜਦੋਂ ਹੁਣ ਇਹ ਸਾਰਾ ਕੁਛ ਹਰੇਕ ਪਾਸਿਓਂ ਚਫੇਰੋਂ ਹੀ ਇਹਨਾਂ ਨੂੰ ਦਿਸਣ ਲੱਗ ਪਿਆ, ਤਾਂ ਫਿਰ ਇਹ ਜਿਹੜੇ ਕੈਥੋਲਿਕ ਸਮਾਜ ਵਾਲੇ ਆ, ਈਸਾਈ ਭਾਈਚਾਰੇ ਵਾਲੇ ਆ, ਇਹ ਚਲੇ ਗਏ ਹਾਈ ਕੋਰਟ 'ਚ ਜੀ। ਇਹਨਾਂ ਨੇ ਸਿੱਧਾ ਜਾ ਕੇ ਆਖਿਆ, ਉਹਨੇ ਆਖਿਆ ਕਿ ਜੀ ਅਸੀਂ ਬਹੁਤ ਤੰਗ ਆਏ ਪਏ ਹਾਂ। ਇੱਕ ਤੇ ਅਸੀਂ ਇੱਥੇ ਸਿੱਖਿਆ ਦਾ ਪ੍ਰਸਾਰ ਕਰਦੇ ਪਏ ਹਾਂ, ਅਸੀਂ ਗਰੀਬ ਵਿਦਿਆਰਥੀਆਂ ਨੂੰ ਵੀ ਸਿੱਖਿਆ ਦਿੰਦੇ ਹਾਂ, ਅਸੀਂ ਮਜ਼ਦੂਰਾਂ ਦੇ ਬੱਚਿਆਂ ਨੂੰ ਵੀ ਪੜ੍ਹਾਉਂਦੇ, ਸਾਰਿਆਂ ਨੂੰ ਸਿੱਖਿਆ ਦਿੰਦੇ ਹਾਂ। ਦੂਸਰਾ ਇਹ ਆ
ਕਿ ਸਾਨੂੰ ਇੱਥੇ ਸੁਰੱਖਿਆ ਦੇਣ ਦੇ ਬਜਾਏ, ਇੱਥੇ ਵਧੀਆ ਮਾਹੌਲ ਦੇਣ ਦੀ ਬਜਾਏ ਸਾਨੂੰ ਤੇ ਇਹ ਇੱਥੋਂ ਕੱਢਣ ਨੂੰ ਫਿਰਦੇ ਆ। ਔਰ ਸਾਨੂੰ ਪਲ ਪਲ ਤੇ ਪੈਰ ਤੇ ਖਤਰਾ ਇਹਨਾਂ ਤੋਂ। ਔਰ ਉਹਨਾਂ ਨੇ ਸਿੱਧਾ ਜਾ ਕੇ ABVP ਵਾਲਿਆਂ ਦਾ ਨਾਂ ਲਿਆ, ਬਜਰੰਗ ਦਲ ਦਾ ਨਾਂ ਲਿਆ। ਇਹ ਜਿਹੜੇ ਕੁਛ ਹਿੰਦੂਤਵੀ ਸੰਗਠਨ ਆ, ਇਹ ਹਿੰਦੂਤਵੀ ਸੰਗਠਨ ਸਾਨੂੰ ਬਹੁਤ ਤੰਗ ਕਰਦੇ ਪਏ ਆ। ਸੋ ਇਹ ਮਾਮਲਾ ਜਿਹੜਾ ਉਹ ਮੱਧ ਪ੍ਰਦੇਸ਼ ਦੇ ਹਾਈ ਕੋਰਟ 'ਚ ਪਹੁੰਚ ਗਿਆ। ਵੈਸੇ ਕਮਾਲ ਦੀ ਗੱਲ ਹੈ ਕਿ ਅੱਜ ਜਿਹੜਾ ਇੱਥੇ ਆਇਆ ਨਾ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਨੇਤਨਯਾਹੂ, ਉਹ ਕਹਿੰਦੇ ਮੋਦੀ ਸਾਹਿਬ ਜਿਹੜੇ ਉਹ ਕ੍ਰਾਂਤੀਕਾਰੀ ਨੇਤਾ। ਤਾਂ ਮੇਰੇ ਖਿਆਲ ਦੇ ਨਾਲ ਉਹ ਜਿਹੜਾ ਕਹਿ ਰਹੇ ਆ ਉਹ ਇਹੋ ਜਿਹੀਆਂ ਛੋਟੀਆਂ ਮੋਟੀਆਂ ਜਿਹੜੀਆਂ ਕ੍ਰਾਂਤੀਆਂ ਹੋ ਰਹੀਆਂ ਨੇ ਨਾ, ਆਹ ਜਿਹੜੀਆਂ ਕ੍ਰਾਂਤੀਆਂ ਕੀਤੀਆਂ ਜਾ ਰਹੀਆਂ ਇਹਨਾਂ ਦੇ ਬੰਦਿਆਂ ਵੱਲੋਂ, ਮੈਨੂੰ ਲੱਗਦਾ ਕਿ ਇਹ ਕ੍ਰਾਂਤੀਆਂ ਦੇਖ ਕੇ ਕਹਿ ਰਹੇ ਕਿ ਮੋਦੀ ਸਾਹਿਬ ਇਸ ਦੇਸ਼ ਦੇ ਸਭ ਤੋਂ ਵੱਡੇ ਕ੍ਰਾਂਤੀਕਾਰੀ ਨੇਤਾ। ਦੇਖੋ ਇਹ ਕਰਨਾ ਕੀ ਚਾਹੀਦਾ, ਕਰਨਾ ਤੇ ਇਹ ਚਾਹੀਦਾ ਕਿ ਚਾਹੇ ਕੋਈ ਈਸਾਈ ਮਿਸ਼ਨਰੀ ਸਕੂਲ ਆ, ਚਾਹੇ ਕੋਈ ਹੋਰ ਮਿਸ਼ਨਰੀ ਸਕੂਲ ਆ ਜਿੱਥੇ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ, ਚਾਹੇ ਕੋਈ ਮਦਰਸਾ, ਚਾਹੇ ਕੋਈ ਹੋਰ ਆ, ਤਾਂ ਉਹਨੂੰ ਸਹਿਯੋਗ ਕੀਤਾ ਜਾਵੇ। ਔਰ ਇੱਕ ਪੜ੍ਹਾਈ ਦਾ ਸੱਭਿਆਚਾਰ ਹੈ ਜਿਹੜਾ, ਉਹਨੂੰ ਪ੍ਰਾਇਓਰਿਟੀ ਦਿੱਤੀ ਜਾਵੇ। ਹੋ ਕੀ ਰਿਹਾ ਕਿ ਭਾਰਤ ਮਾਤਾ ਕੀ ਜੈ ਕਹੋ, ਜਨ ਗਣ ਮਨ ਕਰੋ, ਇਹ ਕਰੋ, ਉਹ ਕਰੋ, ਜੋ ਕਰੋ। ਸਕੂਲਾਂ ਦਾ ਜਿਹੜਾ ਹਾਲ ਆ ਉਹਦੇ ਬਾਰੇ ਕੋਈ ਨਹੀਂ ਬੋਲਦਾ। ਸਾਡੇ ਇੱਥੇ 10 ਲੱਖ ਟੀਚਰ ਸ਼ਾਰਟ ਆ। ਕਦੇ ABVP ਵਾਲਿਆਂ ਨੇ, ਹਾਲਾਂਕਿ ਇਹ ਵਿਦਿਆਰਥੀ ਸ਼ਾਖਾ ਇਹਨਾਂ ਦੀ, ਕਦੇ ਇਸ ਸਟੂਡੈਂਟ ਯੂਨੀਅਨ ਨੇ ਇਹ ਨਹੀਂ ਗੱਲ ਕਹੀ ਕਿ ਹਾਂ ਭਾਈ 10 ਲੱਖ ਸਾਡੇ ਇੱਥੇ ਅਧਿਆਪਕ ਸ਼ਾਰਟ ਆ। ਸਾਡੇ ਇੱਥੇ 20-25% ਸਕੂਲ ਇੱਦਾਂ ਦੇ ਆ ਭਾਰਤ ਦੇ ਵਿੱਚ ਜਿਨ੍ਹਾਂ 'ਚ ਹਾਲੇ ਤੱਕ ਬਿਜਲੀ ਨਹੀਂ ਪਹੁੰਚੀ, ਲਾਟੂ ਨਹੀਂ ਜਗਿਆ, ਕਦੇ ਇਹਨਾਂ ਦੰਦ ਤੇ ਦੰਦ ਨਹੀਂ ਚੱਕਿਆ। ਆਹ ਜਿਹੜੇ ਕੰਮ ਆ ਬਸ ਨਾ ਖੇਡਣ ਦੇਵਾਂਗੇ। ਆਪ ਇਹਨਾਂ ਨੇ ਪ੍ਰਬੰਧ ਕਰਨਾ ਨਹੀਂ। ਜੇ ਕੋਈ ਪੜ੍ਹਾਈ ਆ ਕੇ ਕਰਵਾਉਂਦਾ ਇੱਥੋਂ ਦੇ ਲੋਕਾਂ ਨੂੰ, ਉਹ ਧਰਮ ਦੇ ਨਾਂ ਤੇ ਟੰਗ ਅੜਾਉਂਦੇ ਆ। ਸੋ ਜ਼ਰੂਰਤ ਹੈ ਇਹਨਾਂ ਨੂੰ ਰੋਕਣ ਦੀ। ਪਰ 4 ਸਾਲ ਬੀਤ ਗਏ, ਹੁਣ ਸੁਧਾਰ ਦੀ ਗੁੰਜਾਇਸ਼ ਨਹੀਂ। ਹੁਣ ਤੇ ਲੋਕ ਗਾਹ ਨੂੰ ਵੇਖਣ ਲੱਗ ਪਏ ਆ ਕਿ 2019 ਕਦੋਂ ਆਊਗਾ। ਪਰ ਉਹ ਆਂਦੇ ਹੁੰਦੇ ਨਾ ਪੰਜਾਬੀ 'ਚ ਕਿ ਦੁੱਖਾਂ ਦੀਆਂ ਘੜੀਆਂ ਲੰਘਣ 'ਚ ਨਹੀਂ ਆਉਂਦੀਆਂ। 4 ਸਾਲ ਲੋਕਾਂ ਨੇ ਲੰਘਾ ਲਏ ਆ, ਆਹ ਸਾਲ ਹੈ ਜਿਹੜਾ ਇਹ ਮੁਸ਼ਕਿਲ ਲੰਘਦਾ ਨਜ਼ਰ ਆਉਂਦਾ। ਜੀ ਜੀ, ਅਗਲੀ ਮਿੰਟੋ ਜੀ ਗੱਲ ਕਰਦੇ ਆ। ਕਹਿੰਦੇ ਰਵੀ ਸਿੱਧੂ ਨੂੰ 7 ਸਾਲ ਦੀ ਸਜ਼ਾ ਤੇ 75 ਲੱਖ ਦਾ ਜੁਰਮਾਨਾ। ਦੇਖੋ ਰਵੀ ਸਿੱਧੂ ਜਿਵੇਂ ਮਜਬੂਰ ਹੋ ਗਿਆ ਸੀਗਾ ਨਾ ਰਿਸ਼ਵਤ ਲੈਣ ਤੇ, ਜਿਵੇਂ ਉਹਦੀ ਗੇਜ ਪੈ ਗਈ ਸੀ ਕਿ ਬਸ ਨੋਟਾਂ ਦੀ ਖੁਸ਼ਬੂ ਤੇ ਹੀ ਉਹਦਾ ਲੱਗਿਆ ਸੀਗਾ ਸਾਰਾ ਤਨ ਮਨ, ਉਹਦਾ ਹੁਣ ਉਹਨੂੰ ਸਜ਼ਾ ਖਾਣ ਦੀ ਵੀ ਆਦਤ ਹੀ ਪੈ ਗਈ ਆ। ਉਹਨੂੰ ਪਤਾ ਕਿ ਜਿਹਨਾਂ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਢਿੱਡਾਂ 'ਚ ਪੀੜ ਹੋਣੀ ਆ ਜਦੋਂ ਗਾਜਰਾਂ ਖਾਧੀਆਂ ਰੱਜ ਕੇ। ਇਹ ਰਵੀ ਸਿੱਧੂ ਨੂੰ ਕੈਦ ਜਿਹੜੀ ਆ ਉਹ ਪਹਿਲੀ ਦਫਾ ਨਹੀਂ ਹੋਈ, ਅਸੀਂ ਭੁੱਲ ਜਾਂਦੇ ਹਾਂ, ਇਹਨੂੰ ਤੀਜੀ ਦਫਾ ਕੈਦ ਹੋ ਗਈ ਆ ਜੀ। ਯਾਨੀ 3 ਕੇਸਾਂ 'ਚ, ਅਲੱਗ-ਅਲੱਗ ਕੇਸਾਂ 'ਚ ਕੈਦ ਹੋ ਗਈ ਆ। ਵੈਸੇ ਇਹਨੂੰ ਇਸ ਮਾਮਲੇ 'ਚ ਦੋਸ਼ੀ 4 ਦਿਨ ਪਹਿਲਾਂ ਹੀ ਠਹਿਰਾ ਦਿੱਤਾ ਗਿਆ ਸੀਗਾ। ਸਜ਼ਾ ਦਾ ਐਲਾਨ ਇਹਨਾਂ ਨੇ ਅੱਜ 15 ਨੂੰ ਸੁਣਾਉਣਾ ਸੀਗਾ, ਸੋ ਸੁਣਾ ਦਿੱਤਾ। ਇਹਦੇ 'ਚ ਇਹਨਾਂ ਨੇ 7 ਸਾਲ ਦੀ ਕੈਦ ਬਾ ਮੁਸ਼ੱਕਤ ਔਰ 75 ਲੱਖ ਰੁਪਈਆ ਇਹਦੇ ਤੇ ਜੁਰਮਾਨਾ ਠੋਕਿਆ। 7 ਸਾਲ ਦੀ ਕੈਦ ਉਹ ਅਲੱਗ ਆ। ਜੇ 75 ਲੱਖ ਰੁਪਈਆ ਇਹ ਨਹੀਂ ਤਾਰੂਗਾ ਤੇ ਫਿਰ ਇਹਨੂੰ 1 ਸਾਲ ਜੇਲ੍ਹ ਦੀ ਵੱਧ ਰੋਟੀ ਤੋੜਨੀ ਪੈਣੀ ਆ। ਇਹ ਮਾਮਲਾ ਬਿਲਕੁਲ ਉਸੇ ਤਰ੍ਹਾਂ ਦਾ ਹੀ ਆ ਜਿਸ ਤਰ੍ਹਾਂ ਦੇ ਮਾਮਲੇ ਅਸੀਂ ਪਹਿਲਾਂ ਸੁਣੇ ਆ ਕਿ ਕਿੱਦਾਂ ਇਹਨਾਂ ਨੇ ਉੱਥੇ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਗੰਦ ਪਾਇਆ ਸੀਗਾ। ਜਿਹੜੇ ਹੱਕਦਾਰ ਬੰਦੇ ਸੀਗੇ, ਯੋਗ ਬੰਦੇ ਸੀਗੇ, ਉਹਨਾਂ ਦੇ ਹੱਕ ਖੋ ਕੇ ਜਿਹੜੇ ਪੈਸੇ ਧੇਲੇ ਵਾਲੇ ਬੰਦੇ ਸੀ ਉਹਨਾਂ ਨੂੰ ਨੌਕਰੀਆਂ ਪਰੋਸੀ ਜਾਂਦੇ ਸੀ। ਇਹ ਕੰਮ ਉੱਥੇ ਹੋਇਆ ਸੀਗਾ। ਤਾਂ ਇਹ ਮਾਮਲਾ ਵੀ ਕੁਛ ਭਰਤੀਆਂ ਨਾਲ ਜੁੜਿਆ ਸੀਗਾ ਔਰ ਇਸ ਮਸਲੇ ਦੇ ਵਿੱਚ ਇੱਕ ਹਵਾਲਾ ਦਾ ਵੀ ਮਾਮਲਾ ਸੀਗਾ ਵਿੱਚ। ਮਤਲਬ ਕਿ ਭਰਤੀਆਂ ਵਾਲਾ ਮਾਮਲਾ ਤੇ ਹੈ ਹੀ ਹੈ, ਨਾਲ ਹਵਾਲੇ ਦਾ ਵੀ ਮਾਮਲਾ ਸੀ ਜਿਹਦੇ ਵਿੱਚ ਇਹਨਾਂ ਨੇ 1 ਕਰੋੜ 36 ਲੱਖ ਰੁਪਏ ਦੀ ਬਾਰਕੋਡ ਟ੍ਰਾਂਜੈਕਸ਼ਨ ਕੀਤੀ ਸੀ ਹਵਾਲੇ ਦੇ ਜ਼ਰੀਏ। ਸੋ ਉਹਦੇ ਵਿੱਚ ਵੀ ਇਹ ਕਿਰਿਆ ਹੋਇਆ ਸੀਗਾ। ਕੁੱਲ ਮਿਲਾ ਕੇ 2-3 ਧਾਰਾ ਸੀਗੀਆਂ, ਜਿੱਦਾਂ 467 ਆ, 468 ਆ, 120 ਵੀ ਆ। ਉਸ ਮਾਮਲੇ ਦੇ ਵਿੱਚ 4-5 ਬੰਦੇ ਹੋਰ ਸਨ ਇਹਦੇ ਨਾਲ, ਬਾਕੀ ਉਹ ਸਾਰੇ ਬਰੀ ਕਰ ਦਿੱਤੇ ਗਏ ਆ। ਉਹਨਾਂ ਦੇ ਖਿਲਾਫ ਸਬੂਤ ਹੈ ਨਹੀਂ ਸੀ ਜਿੰਨੇ ਲੋੜੀਂਦੇ ਸਬੂਤ ਚਾਹੀਦੇ ਸੀ, ਪਰ ਇਹਦੇ ਖਿਲਾਫ ਸਬੂਤ ਸੀਗੇ ਜਿਨ੍ਹਾਂ ਦੀ ਬਣਾ ਤੇ ਇਹਨੂੰ ਇਹ ਸਜ਼ਾ ਕਰ ਦਿੱਤੀ ਗਈ ਆ। ਉਹਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ 2015 ਦੇ ਵਿੱਚ ਵੀ ਇਹਨੂੰ 7 ਸਾਲ ਕੈਦ ਤੇ 1 ਕਰੋੜ ਰੁਪਏ ਦਾ ਜੁਰਮਾਨਾ ਹੋਇਆ ਸੀ। ਇਹ 7 ਅਪ੍ਰੈਲ ਦੀ ਗੱਲ ਆ। ਤਾਂ ਇਹ ਤੋਂ ਇਲਾਵਾ 2013 ਦੇ ਵਿੱਚ ਵੀ ਇਹਨੂੰ ਇੱਕ ਮਾਮਲੇ 'ਚ 6 ਸਾਲ ਦੀ ਸਜ਼ਾ ਹੋ ਚੁੱਕੀ ਹੈ ਤੇ ਜੁਰਮਾਨਾ ਵੀ ਕੀਤਾ ਗਿਆ ਸੀਗਾ। ਸੋ ਲਾ ਲਓ ਹਿਸਾਬ ਕਿ 1 ਛਿੱਕਾ ਵੱਜਿਆ, 2 ਸੱਤੇ ਵੱਜੇ ਆ
ਤਾਂ ਕੁੱਲ ਮਿਲਾ ਕੇ 20 ਸਾਲ ਹੋ ਗਿਆ। ਹੁਣ ਇਹ ਨਹੀਂ ਪਤਾ ਕਿ ਇਹ ਸਾਰੀਆਂ ਸਜ਼ਾਵਾਂ ਜਿਹੜੀਆਂ ਉਹ ਇੱਕ ਮੌਕੇ ਜਾ ਕੇ ਕਰੰਟ ਹੋ ਜਾਣਗੀਆਂ। ਕਰੰਟ ਤੋਂ ਭਾਵ ਇਹ ਹੁੰਦਾ ਕਿ ਇੱਕ ਬੰਦਾ ਜਿਹੜਾ ਉਹ ਵੱਖ-ਵੱਖ ਸਜ਼ਾਵਾਂ ਤਹਿਤ ਸਜ਼ਾ ਯਾਫਤਾ ਹੋ ਜਾਂਦਾ ਤਾਂ ਅੰਤ ਦੇ ਵਿੱਚ ਜਾ ਕੇ ਉਹ ਕਈ ਵਾਰ ਸਜ਼ਾਵਾਂ ਕਰੰਟ ਹੋ ਜਾਂਦੀਆਂ ਨੇ। ਸੋ ਇਹਦੇ ਬਾਰੇ ਨਹੀਂ ਪਤਾ ਕਿ ਜੱਜਾਂ ਨੇ ਕੋਈ ਲਿਖਿਆ ਆਰਡਰ ਦੇ ਵਿੱਚ ਕਿ ਹਾਂ ਭਾਈ ਸਾਰੀਆਂ ਸਜ਼ਾਵਾਂ ਇਕੱਠੀਆਂ ਹੋ ਸਕਦੀਆਂ ਜਾਂ ਅਲੱਗ-ਅਲੱਗ ਚੱਲਣਗੀਆਂ। ਹਾਲੇ ਤੱਕ ਇਸ ਮਾਮਲੇ 'ਚ ਇਹ ਅਸਪਸ਼ਟਤਾ। ਬਾਕੀ ਸਭ ਕੁਝ ਸਪਸ਼ਟ ਹੋ ਗਿਆ ਕਿ ਰਵੀ ਸਿੱਧੂ ਲਈ ਹੁਣ ਜੇਲ੍ਹ ਹੈ ਜਿਹੜੀ ਉਹ ਉਹਦਾ ਦਫ਼ਤਰ ਆ, ਜਿਵੇਂ ਅੱਗੇ ਪਬਲਿਕ ਸਰਵਿਸ ਵਾਲਾ ਦਫ਼ਤਰ ਸੀ ਨਾ, ਹੁਣ ਉਹ ਦਫ਼ਤਰ ਆ। ਮੇਰੇ ਖਿਆਲ ਦੇ ਨਾਲ ਉੱਥੇ ਹੁਣ ਇੱਦਾਂ ਦੀਆਂ ਭਰਤੀਆਂ ਤੇ ਨਹੀਂ ਕੀਤੀਆਂ ਜਾ ਸਕਦੀਆਂ ਇੰਸਪੈਕਟਰ ਵਗੈਰਾ ਦੀਆਂ। ਉਹ ਉੱਥੇ ਨੰਬਰਦਾਰੀਆਂ ਜ਼ਰੂਰ ਵੰਡ ਸਕਦਾ, ਨੰਬਰਦਾਰ ਭਰਤੀ ਕਰੀ ਜਾਵੇ, ਕੋਈ ਝਾੜੂ ਪੰਜੇ 'ਚ, ਕੋਈ ਕੋਟੀ ਪੰਜੇ 'ਚ, ਕੋਈ ਕਿਸੇ ਪੰਜੇ 'ਚ। ਜੀ ਜੀ। ਤੇ ਮਿੰਟੂ ਜੀ ਅਗਲੀ ਆਪਾਂ ਗੱਲ ਕਰਦੇ ਹਾਂ ਸਕੂਲ ਦੇ ਕਹਿੰਦੇ ਸਮੁੱਚੇ ਸਟਾਫ ਨੂੰ ਬਦਲਣ ਦਾ ਜਿਹੜਾ ਮੁੱਦਾ ਹੈ ਉਹ ਭਖ ਗਿਆ। ਦੇਖੋ ਇਹ ਮਾਮਲਾ 2-4 ਦਿਨਾਂ ਤੋਂ ਨਹੀਂ, ਪਿਛਲੇ 1 ਸਾਲ ਤੋਂ ਪਟਿਆਲੇ ਜ਼ਿਲ੍ਹੇ 'ਚ ਰਹਿ ਕੇ ਉੱਠਦਾ ਪਿਆ। ਇਹਨਾਂ ਅਖਬਾਰਾਂ 'ਚ ਹੁਣ ਆਇਆ, ਫਿਰ ਇਹ ਸੁਰਖੀਆਂ ਬਣਿਆ, ਫਿਰ ਇਹ ਰਾਜਸੀ ਗਲਿਆਰਿਆਂ 'ਚ ਗੂੰਜਿਆ। ਸਾਧੂ ਸਿੰਘ ਧਰਮਸੋਤ ਉਸ ਪਿੰਡ ਚਲਾ ਗਿਆ ਜਿਸ ਪਿੰਡ ਦੀ ਇਹ ਗੱਲ ਸੀ। ਇਹ ਗੱਲ ਪਟਿਆਲੇ ਦੇ ਬਹੁਤ ਮਸ਼ਹੂਰ ਪਿੰਡ ਟੌੜੇ ਦੇ ਵਿੱਚ ਵਾਪਰੀ ਸੀਗੀ। ਟੌੜਾ ਪਿੰਡ ਹੈ ਜਿਹੜਾ, ਗੁਰਚਰਨ ਸਿੰਘ ਟੌੜਾ ਦਾ ਪਿੰਡ ਆ। ਤਾਂ ਇਸ ਪਿੰਡ ਦੇ ਵਿੱਚ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆ, ਉੱਥੇ ਦੀ ਇੱਕ ਵਿਦਿਆਰਥਣ ਨੇ ਦੋਸ਼ ਲਾਏ ਸਨ ਕਿ ਮੈਂ ਨਕਲ ਨਹੀਂ ਕਰਾਈ। ਨਕਲ ਨਾ ਕਰਾਉਣ ਤੋਂ ਜਿਹੜਾ ਉੱਥੋਂ ਦਾ ਕਲਰਕ ਸੀ ਉਸ ਸਕੂਲ ਦਾ, ਮੁਕਾਮੀ ਸਕੂਲ ਦਾ, ਤਾਂ ਉਹ ਕਲਰਕ ਖਫਾ ਹੋ ਗਿਆ। ਉਹਨੇ ਕੁੱਟਿਆ ਮਾਰਿਆ, ਜਾਤੀ ਸੂਚਕ ਗਾਲਾਂ ਵੀ ਕੱਢੀਆਂ, ਕੁਛ ਹੋਰ ਵੀ ਉਹਨੇ ਪਰੇਸ਼ਾਨੀਆਂ ਦੱਸੀਆਂ ਸੀਗੀਆਂ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਇੱਕ ਲੈਟਰ ਪਵਾਇਆ ਗਿਆ। ਬਾਅਦ ਦੇ ਵਿੱਚ ਜਿਹੜੇ ਮੁੰਡੇ ਨੇ ਸੋਸ਼ਲ ਮੀਡੀਆ ਤੇ ਲੈਟਰ ਪਾਇਆ ਸੀ ਉਹਨੇ ਵੀ ਮੰਨਿਆ ਕਿ ਇਹ ਕਲਰਕ ਨੇ ਕਰਨ ਲਈ ਕਿਹਾ ਸੀ ਮੈਨੂੰ। ਉਸ ਤੋਂ ਬਾਅਦ ਇਹ ਵੀ ਖਬਰ ਆਈ ਕਿ ਉਸ ਪਰਿਵਾਰ ਦਾ ਪਾਣੀ ਤੱਕ ਵੀ ਬੰਦ ਕੀਤਾ ਗਿਆ। ਇੱਦਾਂ ਦੀਆਂ ਖਬਰਾਂ ਆਈਆਂ। ਯਕਦਮ ਜਦੋਂ ਇਹ ਖਬਰਾਂ ਆਈਆਂ ਸਾਰਿਆਂ ਨੇ ਫਿਰ ਇਹਦਾ ਨੋਟਿਸ ਲਿਆ। ਯਾਨੀ ਇਹ ਗੱਲ ਜਿਹੜੀ ਆ ਉਹ ਹੈਗੀ ਆ ਪਿਛਲੇ ਸਾਲ ਮਾਰਚ ਦੀ। ਤਾਂ ਮਾਰਚ ਤੋਂ ਚਲਦੀ ਗੱਲ ਜਿਹੜੀ ਆ ਉਹ ਪੜਾਅ ਦਰ ਪੜਾਅ ਅੱਗੇ ਵੱਧਦੀ ਹੋਈ ਇੱਥੋਂ ਤੱਕ ਪਹੁੰਚੀ ਕਿ ਸਾਧੂ ਸਿੰਘ ਧਰਮਸੋਤ ਨੂੰ ਉੱਥੇ ਜਾਣਾ ਪਿਆ। ਹੁਣ ਹੋਇਆ ਕਿ ਸਾਧੂ ਸਿੰਘ ਧਰਮਸੋਤ ਨੇ ਆਖਿਆ ਸੀਗਾ ਕਿ DC ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣੂਗੀ ਜਿਹੜੀ ਇਸ ਮਾਮਲੇ ਦੀ ਜਾਂਚ ਪੜਤਾਲ ਕਰੂਗੀ। ਉਸ ਕਮੇਟੀ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਕਾਰਵਾਈ ਦੀ ਸਿਫਾਰਿਸ਼ ਕਰ ਦਿੱਤੀ। ਇਹਨਾਂ ਨੇ ਕੀ ਕੀਤਾ ਕਿ ਚੱਕ ਕੇ ਸਾਰੇ ਦਾ ਸਾਰਾ ਸਟਾਫ ਸੀਗਾ ਜਿਹੜਾ ਉਹ ਬਦਲ ਦਿੱਤਾ। ਜਦੋਂ ਉੱਥੇ ਸਟਾਫ ਬਦਲ ਗਿਆ ਤਾਂ ਫਿਰ ਬਹੁਤ ਵੱਡੇ ਪੱਧਰ ਤੇ ਇਸ ਮਾਮਲੇ 'ਚ ਹਿਲਜੁਲ ਹੋ ਗਈ। ਕਿਉਂਕਿ ਸਿੱਧੇ ਤੌਰ ਤੇ ਦੇਖੋ ਕਲਰਕ ਦਾ ਨਾਂ ਉਹਦਾ ਸੀਗਾ। ਦੂਜਾ ਜਿਹੜਾ ਨਾਂ ਅਸੀਂ ਗਿਣ ਸਕਦੇ ਹਾਂ ਕਿ ਉਸ ਸਕੂਲ ਦਾ ਜਿਹੜਾ ਪ੍ਰਿੰਸੀਪਲ ਸੀ ਉਹਨੂੰ ਇਸ ਮਾਮਲੇ 'ਚ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਸੀ। ਉਹਨੇ ਨਹੀਂ ਕੀਤੀ। ਅਸੀਂ ਮੰਨਦੇ ਹਾਂ ਕਿ ਉਹ ਵੀ ਕੁਛ ਹੱਦ ਤੱਕ ਜ਼ਿੰਮੇਵਾਰ ਹੈ ਇਸ ਸਾਰੇ ਕੰਮ ਦੇ ਵਿੱਚ। ਪਰ ਤੀਜੀ ਚੀਜ਼ ਇਹ ਆ ਕਿ ਉੱਥੇ 14 ਮੈਂਬਰੀ ਸਟਾਫ ਸੀ ਸਾਰਾ ਸਕੂਲ ਦਾ। ਉਹ ਸਾਰੇ ਦਾ ਸਾਰਾ ਚੁੱਕ ਕੇ ਕੋਈ ਕਿਤੇ ਸੁੱਟ ਦਿੱਤਾ ਗਿਆ, ਕੋਈ ਕਿਤੇ ਸੁੱਟ ਦਿੱਤਾ ਗਿਆ। ਇਹਦੇ ਤੋਂ ਹੁਣ ਕੀ ਹੋਇਆ ਕਿ ਦੇਖੋ ਇੱਕ ਤੇ ਜਿਹੜੇ ਅਧਿਆਪਕਾਂ ਦੇ ਕੁਝ ਸੰਗਠਨ ਆ ਉਹਨਾਂ ਨੇ ਬਹੁਤ ਕਰੜਾ ਵਿਰੋਧ ਸ਼ੁਰੂ ਕਰ ਦਿੱਤਾ। ਦੂਜੇ ਨੰਬਰ ਤੇ ਹੋਇਆ ਕੀ ਆ ਕਿ ਅੱਜ ਟੌੜਾ ਪਿੰਡ ਦੇ ਵਾਸੀਆਂ ਨੇ ਉਸ ਸਕੂਲ ਨੂੰ ਜਿੰਦਾ ਲਾ ਦਿੱਤਾ। ਔਰ ਵਿਦਿਆਰਥੀ ਵੀ ਸੀਗੇ ਜਿਹੜੇ ਉਹ ਕਲਾਸਾਂ ਚੋਂ ਬਾਹਰ ਨਿਕਲ ਕੇ ਉਹ ਗਲੀ ਜਾ ਕੇ ਬਹਿ ਗਏ। ਉਹ ਕਹਿੰਦੇ ਕਿ ਦੇਖੋ ਜਿਹੜਾ ਸਕੂਲੀ ਸਟਾਫ ਸੀਗਾ ਉਹਦੇ 'ਚ ਗੁਨਾਹਗਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ, ਠੀਕ ਗੱਲ ਸੀ, ਪਰ ਸਾਰੇ ਦਾ ਸਾਰਾ ਸਾਡਾ ਸਟਾਫ ਬਦਲ ਕੇ ਰੱਖ ਦਿੱਤਾ। ਸਾਡੀ ਪੜ੍ਹਾਈ ਦਾ ਤੇ ਝੁੱਗਾ ਚੌੜ ਹੋ ਗਿਆ। ਹੁਣ ਇੱਕ ਪਾਸੇ ਅਧਿਆਪਕ ਸੰਗਠਨ ਇਹਦਾ ਵਿਰੋਧ ਕਰਦੇ ਪਏ ਆ, ਦੂਸਰੇ ਪਾਸੇ ਜਿਹੜੇ ਉੱਥੇ ਬੱਚੇ ਪੜ੍ਹਦੇ ਆ ਉਹ ਵੀ ਵਿਰੋਧ ਦੇ ਵਿੱਚ ਨਿੱਤਰ ਆਏ ਆ। ਉਦਾਂ ਜਿਹੜਾ ਅਧਿਆਪਕ ਸੰਗਠਨਾਂ ਦਾ ਸਮੂਹ ਹੈ ਉਹਦੇ 'ਚੋਂ ਕੁਛ ਮੋਤਬਰ ਜਿਹੜੇ ਉਹ ਬੋਲੇ ਆ, ਉਹ ਕਹਿੰਦੇ ਆ ਕਿ ਜਦੋਂ ਸਾਧੂ ਸਿੰਘ ਧਰਮਸੋਤ ਗਿਆ ਇਹਦੀ ਹਾਜ਼ਰੀ 'ਚ ਖੁਦ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਸੀ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਸਾਡੇ ਪਿੰਡ ਏਦਾਂ ਦੀ ਕੋਈ ਘਟਨਾ ਵਾਪਰੀ ਆ। ਖੁਦ ਜਿਹੜੇ ਉੱਥੇ ਸਕੂਲੀ ਬੱਚੇ ਸਨ ਉਹਨਾਂ ਨੇ ਵੀ ਇਨਕਾਰ ਕੀਤਾ ਕਿ ਇਹੋ ਜਿਹੀ ਘਟਨਾ ਸਾਡੇ ਸਾਹਮਣੇ ਨਹੀਂ ਵਾਪਰੀ। ਉਹ ਕਹਿੰਦੇ ਸਾਰੀਆਂ ਚੀਜ਼ਾਂ ਨੂੰ ਦਰਕਿਨਾਰ ਕਰਕੇ ਇਹਨਾਂ ਨੇ ਇਹੋ ਜਿਹਾ ਸਖਤ ਫੈਸਲਾ ਲੈ ਲਿਆ। ਉਦਾਂ ਦੇਖੋ ਇਹ ਮਾਮਲਾ ਗੰਭੀਰ ਆ, ਦੋਸ਼ੀ ਬਚਣਾ ਨਹੀਂ ਚਾਹੀਦਾ। ਜੇ ਕਿਸੇ ਨੇ ਇਸ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਉਹਦੇ ਤੇ
ਕਾਰਵਾਈ ਤੇ ਹੋਣੀ ਚਾਹੀਦੀ ਹੈ। ਪਰ ਹੋਇਆ ਕੀ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਨੇ DC ਦੀ ਅਗਵਾਈ 'ਚ ਕਮੇਟੀ ਬਣਾ ਦਿੱਤੀ, ਕਮੇਟੀ ਨੇ ਕੀ ਕੀਤਾ ਕਿ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਜਾਂਚ ਪੜਤਾਲ ਵੀ ਪੂਰੀ ਕਰ ਲਈ, ਕੁਝ ਘੰਟਿਆਂ ਦੇ ਅੰਦਰ ਅੰਦਰ ਕਾਰਵਾਈ ਦੀ ਸਿਫਾਰਿਸ਼ ਵੀ ਕਰ ਦਿੱਤੀ ਤੇ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਕਾਰਵਾਈ ਵੀ ਹੋ ਗਈ। ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਥੋੜੀ ਕਾਹਲੀ ਵਰਤੀ ਗਈ ਹੈ। ਸੰਜਮ ਦੇ ਨਾਲ, ਠਰਮੇ ਦੇ ਨਾਲ ਇਹ ਜਾਂਚ ਪੜਤਾਲ ਹੋਣੀ ਚਾਹੀਦੀ ਸੀ, ਪਰ ਕਿਉਂਕਿ ਪ੍ਰਸ਼ਾਸਨ ਨੂੰ ਇਹ ਹੁੰਦਾ ਕਿ ਜਲਦੀ ਤੋਂ ਜਲਦੀ ਲੋਕਾਂ ਦੀਆਂ ਅੱਖਾਂ ਠੰਡੀਆਂ ਕਰ ਦਈਏ। ਇਹਨਾਂ ਦਾ ਕੀ ਆ, ਮੁਲਾਜ਼ਮਾਂ ਨੂੰ ਇੱਕ ਥਾਂ ਤੇ ਸੁੱਟਦਾ ਦੂਜੇ ਥਾਂ ਤੇ ਚਲੇ ਜਾਣਗੇ, ਇਹ ਕਿਹੜਾ ਉੱਥੇ ਮਰਨ ਲੱਗੇ ਆ, ਇਹਨਾਂ ਨੇ ਤਾਂ ਤਨਖਾਹ ਹੀ ਕੁੱਟਣੀ ਆ। ਲੱਗਦਾ ਹੈ ਕਿ ਕਾਹਲੀ 'ਚ ਉਹ ਜਿਵੇਂ ਨਵਜੋਤ ਸਿੱਧੂ ਕਈ ਵਾਰ ਕਾਹਲੀ 'ਚ ਮੁੜ ਕੇ ਆਪਣਾ ਸਾਰਾ ਝੁੱਗਾ ਚੌੜ ਕਰਾ ਲੈਂਦਾ, ਉਹਦਾ ਇਸ ਮੁੱਦੇ ਤੇ ਵੀ ਜਿਹੜੀ ਹੈ ਰਾਜਨੀਤੀ ਇਸੇ ਕਰਕੇ ਸ਼ੁਰੂ ਹੋ ਗਈ ਕਿਉਂਕਿ ਇਸ ਮਸਲੇ 'ਚ ਥੋੜੀ ਜਿਹੀ ਕਾਹਲੀ ਵਰਤੀ ਗਈ ਹੈ। ਫਿਰ ਵੀ ਇਸ ਮਾਮਲੇ ਦੀ ਜਾਂਚ ਪੜਤਾਲ ਹੋ ਜਾਣੀ ਚਾਹੀਦੀ ਹੈ। ਜਿਸ ਕਿਸੇ ਅਧਿਆਪਕ ਦਾ ਇਸ ਮਾਮਲੇ ਨਾਲ ਕੋਈ ਸਰੋਕਾਰ ਹੀ ਨਹੀਂ, ਉਹਨੂੰ ਇਸ ਤਰ੍ਹਾਂ ਦੀ ਵਿਭਾਗੀ ਸਜ਼ਾ ਨਹੀਂ ਦੇਣੀ ਚਾਹੀਦੀ ਔਰ ਇਹ ਵੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਮਾਮਲੇ 'ਚ ਹਕੀਕਤ ਕੀ ਆ, ਸੱਚਾਈ ਕੀ ਆ। ਜੀ ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਸਾਬਕਾ ਅਕਾਲੀ ਮੰਤਰੀ ਦੀ ਗੈਸ ਏਜੰਸੀ ਦੀ ਸ਼੍ਰੀ ਦਰਬਾਰ ਸਾਹਿਬ ਨੂੰ ਹੁੰਦੀ ਆ ਜਿਹੜੀ ਸਪਲਾਈ, ਉਹ ਹੁਣ ਵਿਵਾਦਾਂ 'ਚ ਘਿਰ ਗਈ ਹੈ। ਦੇਖੋ, ਦਰਬਾਰ ਸਾਹਿਬ ਦੇ ਵਿੱਚੋਂ ਬਹੁਤ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਜਿਨ੍ਹਾਂ ਨੂੰ ਪੜ੍ਹ ਕੇ, ਸੁਣ ਕੇ, ਦੇਖ ਕੇ ਮਨ ਬੜਾ ਉਚਾਟ ਹੁੰਦਾ ਕਿ ਲੋਕ ਉੱਥੇ ਵੀ ਨਹੀਂ ਹਟਦੇ ਔਰ ਲੋਕ ਹੀ ਨਹੀਂ ਹਟਦੇ, ਜਿਹੜੇ ਉੱਥੋਂ ਦੇ ਪ੍ਰਬੰਧਕੀ ਲੋਕ ਆ ਜਾਂ ਜਿਹੜੇ ਉੱਥੋਂ ਦੇ ਜ਼ਿੰਮੇਵਾਰ ਲੋਕ ਆ ਉਹ ਕਿਹੜਾ ਹਟਦੇ ਆ। ਜਿਹੜਾ ਹੁਣ ਅੱਜ ਖੁਲਾਸਾ ਕੀਤਾ ਪਹਿਰੇਦਾਰ ਅਖਬਾਰ ਨੇ, ਪਹਿਰੇਦਾਰ ਵੀ ਵੈਸੇ 2 ਅਖਬਾਰ ਹੋ ਗਏ ਆ, ਇੱਕ ਬਲਵਿੰਦਰ ਸਿੰਘ ਹੈਰਾ ਦਾ ਗਰੁੱਪ ਆ, ਸੋ ਜਸਪਾਲ ਸਿੰਘ ਹੈਰਾ ਦੇ ਜਿਹੜੇ ਅਖਬਾਰ ਨੇ ਖੁਲਾਸੇ ਕੀਤੇ ਆ ਬੜੇ ਜ਼ਬਰਦਸਤ ਨੇ। ਉਹ ਕਹਿੰਦੇ ਆ ਕਿ ਦੇਖੋ ਇੱਥੇ ਲਗਾਤਾਰ ਸਪਲਾਈ ਹੋ ਰਹੀ ਸੀਗੀ ਗੈਸ ਸਿਲੰਡਰਾਂ ਦੀ ਔਰ ਕਿਉਂਕਿ ਇਹ ਸੰਘਣੀ ਵਸੋਂ ਦੇ ਵਿੱਚ ਗੁਰਦੁਆਰਾ ਬਣਿਆ ਹੋਇਆ, ਤੁਹਾਨੂੰ ਪਤਾ ਹੀ ਦਰਬਾਰ ਸਾਹਿਬ, ਤਾਂ ਇੱਥੇ ਜਿਹੜੀ ਸਟੋਰੇਜ ਸਮਰੱਥਾ ਹੈ ਉਹ ਮਹਿਜ 200 ਗੈਸ ਸਿਲੰਡਰਾਂ ਦੀ ਆ। ਤੇ ਥੋੜੇ ਦਿਨ ਪਹਿਲਾਂ ਉਹ ਕਹਿੰਦੇ ਆ ਕਿ ਇੱਥੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਆਏ ਸੀਗੇ ਤੇ ਉਹਨਾਂ ਨੇ ਜਦੋਂ ਗੁਰੂ ਰਾਮਦਾਸ ਲੰਗਰ ਦੇ ਵਿੱਚ ਪਹਿਲੇ ਪੰਗਤ ਪਾਛੇ ਸੰਗਤ ਵਾਲਾ ਸਿਧਾਂਤ ਵੇਖੇ ਤੇ ਬੜੇ ਪ੍ਰਭਾਵਿਤ ਹੋਏ। ਤੇ ਉਹਨਾਂ ਨੇ ਆਖਿਆ ਕਿ ਏਦਾਂ ਕਰੋ ਕਿ ਤੁਸੀਂ ਨਾ ਸ਼ਹਿਰ ਤੋਂ ਬਾਹਰ ਇੱਕ ਸਟੋਰ ਬਣਾ ਲਓ, ਉਸ ਸਟੋਰ ਦੇ ਵਿੱਚ ਆਪਣੀ ਸਮਰੱਥਾ ਜਿਹੜੀ ਤੁਸੀਂ 1000 ਸਿਲੰਡਰ ਤੱਕ ਕਰ ਲਓ, ਅਸੀਂ ਸਿੱਧੀ ਤੁਹਾਨੂੰ ਸਪਲਾਈ ਦਿਆ ਕਰਾਂਗੇ। ਉਹਦੇ 'ਚ ਕੀ ਆ ਕਿ ਜਿਹੜੀ ਦਲਾਲੀ ਵਗੈਰਾ ਜਾਂ ਜਿਹੜਾ ਹੋਰ ਮਾਰਜਨ ਹੁੰਦਾ ਇਹਨਾਂ ਦਾ ਏਜੰਸੀਆਂ ਵਾਲਿਆਂ ਦਾ, ਇਹ ਬਚ ਜਾਇਆ ਕਰੂਗਾ ਤੁਹਾਨੂੰ। ਔਰ ਦੂਸਰਾ ਫਾਇਦਾ ਤੁਹਾਨੂੰ ਇਹ ਹੋਇਆ ਕਰੂਗਾ ਕਿ ਜਿਹੜੀ ਤੁਹਾਡੀ ਸਟੋਰੇਜ ਸਮਰੱਥਾ ਇਹ ਵੱਧ ਜਾਊਗੀ, ਤੁਸੀਂ ਸ਼ਹਿਰ ਦੇ ਬਾਹਰਲੇ ਪਾਸੇ ਕੋਈ ਸਟੋਰ ਬਣਾ ਲਓ। ਤਾਂ ਹੋਇਆ ਕੀ ਆ ਕਿ ਇਸੇ ਦਰਮਿਆਨ ਬਹੁਤ ਕਾਹਲੀ ਦੇ ਨਾਲ ਇੱਕ ਸਾਬਕਾ ਅਕਾਲੀ ਮੰਤਰੀ ਦਾ ਬੇਟਾ ਜਿਹੜਾ ਕਿ ਖੁਦ ਕਮੇਟੀ ਮੈਂਬਰ ਵੀ ਆ, ਉਹਦੀ ਗੈਸ ਏਜੰਸੀ ਨੇ ਬਹੁਤ ਜਲਦੀ ਇੱਥੇ ਆ ਕੇ ਤੇ ਕੱਦੂ 'ਚ ਠੂੰਗਾ ਮਾਰ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਸਪਲਾਈ ਕਰਿਆ ਕਰਾਂਗੇ। ਹੁਣ ਧੜਾ ਇਹਨਾਂ ਨੇ ਇੱਥੇ ਗੈਸ ਸਿਲੰਡਰ ਸੁੱਟਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਦੱਸਦੇ ਕਿ ਥਾਂ ਥੋੜੀ ਆ ਉੱਥੇ ਦਰਬਾਰ ਸਾਹਿਬ ਦੇ ਲੰਗਰਾਂ 'ਚ, ਔਰ ਉਹ ਜਿਹੜੇ ਗੈਸ ਸਿਲੰਡਰ ਆ ਉਹ ਬਾਹਰ ਹੀ ਪਏ ਆ, ਜਿਹੜੇ ਦੇ ਵਿੱਚ ਪਏ ਆ। ਹੁਣ ਉਤੋਂ ਦੱਸਦੇ ਆ ਕਿ ਜਦੋਂ ਬਿੱਲ ਆਇਆ, ਬਿੱਲ ਦੇ ਵਿੱਚ ਆਮ ਤੌਰ ਤੇ ਜਿਹੜੀ ਸਪਲਾਈ ਹੁੰਦੀ ਹੈ ਵੱਖ-ਵੱਖ ਏਜੰਸੀਆਂ ਕਰਦੀਆਂ ਨੇ, ਕਿਉਂਕਿ ਉੱਥੇ ਗੁਰਦੁਆਰੇ ਕਾਫੀ ਹੈ। ਜਿੱਦਾਂ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਇੱਕ ਆ, ਤਾਂ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਵਿੱਚ 2 ਗੈਸ ਏਜੰਸੀਆਂ ਜਿਹੜੀਆਂ ਕਿ ਸੁਲਤਾਨਪੁਰ ਲੋਧੀ ਦੇ ਨਾਲ ਤਾਲੁਕ ਰੱਖਦੀਆਂ, ਉਹ ਸਪਲਾਈ ਕਰਦੀਆਂ। ਔਰ ਉਹ ਕੀ ਕਰਦੀਆਂ ਕਿ ਹਰੇਕ ਗੈਸ ਸਿਲੰਡਰ ਤੇ 15 ਰੁਪਏ ਬਾਜ਼ਾਰ ਦੇ ਨਾਲੋਂ ਰਹਿਤ ਕਰਦੀਆਂ ਨੇ। ਗੁਰੂ ਘਰ 'ਚ ਉਹਨਾਂ ਦੀ ਸ਼ਰਧਾ ਹੋ ਸਕਦੀ ਹੈ ਜਾਂ ਉਹ ਸੋਚਦੇ ਹੋਣਗੇ ਕਿ ਮਨੁੱਖਤਾ ਦੇ ਕੰਮ ਆਉਣ ਵਾਲੀ ਚੀਜ਼ ਆ ਤੇ ਲੰਗਰਾਂ ਲਈ ਕੰਮ ਆਉਣ ਵਾਲੀ ਚੀਜ਼ ਹੈ, ਤਾਂ ਅਸੀਂ ਇਹਦੇ 'ਚੋਂ ਨਾ ਖੱਟਾਂਗੇ ਤਾਂ ਕੋਈ ਫਰਕ ਨਹੀਂ ਪੈਂਦਾ। ਸੋ ਆਪੋ ਆਪਣੀ ਸੋਚ ਆ। ਹੁਣ ਇੱਕ ਪਾਸੇ ਇੱਕ ਸਿਲੰਡਰ ਜਿਹੜਾ 2 ਕੰਪਨੀਆਂ ਵੱਲੋਂ ਸਪਲਾਈ ਕੀਤਾ ਜਾਂਦਾ, ਉਹ 15 ਰੁਪਏ ਰਿਆਇਤ ਤੇ ਦਿੱਤਾ ਜਾ ਰਿਹਾ। ਔਰ ਜਿਹੜਾ ਇਹ ਮੰਤਰੀ ਸਾਹਿਬ, ਸਾਬਕਾ ਮੰਤਰੀ ਸਾਹਿਬ ਆ, ਜੋ ਇਹਦਾ ਮੁੰਡਾ ਆਪਣੀ ਗੈਸ ਏਜੰਸੀ ਦੇ ਮਾਰਫਤ ਸਪਲਾਈ ਕਰਦਾ ਪਿਆ, ਉਹ ਗੈਸ ਸਿਲੰਡਰ 9 ਰੁਪਏ ਬਾਜ਼ਾਰ ਦੇ ਨਾਲੋਂ ਉਲਟਾ ਮਹਿੰਗਾ ਲੱਗਾ ਪਿਆ। ਔਰ ਪਹਿਰੇਦਾਰ ਅਖਬਾਰ ਨੇ ਬਿੱਲ ਦੀ ਕਾਪੀ ਛਾਪੀ ਹੈ ਨਾਲ, ਜਿਹਦੇ ਵਿੱਚ ਬਾਜ਼ਾਰੂ ਰੇਟ ਦੇ ਨਾਲੋਂ 9 ਰੁਪਏ ਗੈਸ ਸਿਲੰਡਰ ਮਹਿੰਗਾ ਲਾਇਆ ਗਿਆ। ਇਹਦਾ ਮਤਲਬ ਆ ਕਿ ਉਹ ਗੁਰੂ ਘਰ ਨੂੰ ਗੁਰੂ ਘਰ ਨਹੀਂ ਸਮਝਦੇ, ਉਹਦੇ ਸਮਝਦੇ ਆ ਕਿ ਇੱਥੇ ਜੋ ਪਿਆ ਲੁੱਟ ਲਓ, ਕਿਉਂਕਿ ਇੱਥੇ ਸਾਂਝਾ ਘਰ ਹੀ ਹੈ ਨਾ, ਇੱਥੇ ਕਿਸੇ ਦਾ ਕੰਟਰੋਲ ਨਹੀਂ ਹੈ।
ਸੋ ਸਾਡਾ ਇੱਥੇ ਜੱਫਾ ਵੱਜਿਆ, ਅਸੀਂ ਇਸ ਗੁਰੂ ਕੀ ਗੋਲਕ ਨੂੰ ਜਿੰਨਾ ਮਰਜ਼ੀ ਵਾਧਾ ਪਾ ਲਈਏ ਜੀ। ਤਾਂ ਇਹ ਹੁਣ ਜਾਂਚ ਪੜਤਾਲ ਦਾ ਵਿਸ਼ਾ ਕਿ ਕਿਹੜੇ ਬੰਦੇ ਨੇ ਉਹਨਾਂ ਨੂੰ ਇਹ ਸਪਲਾਈ ਦਾ ਠੇਕਾ ਦਿੱਤਾ ਔਰ ਕਿਹੜੇ ਰੇਟ ਜਿਹੜੇ ਆ ਤੈਅ ਕੀਤੇ ਵੀ ਗਏ ਜਾਂ ਨਹੀਂ ਕੀਤੇ ਗਏ, ਕੀ ਲਿਖੀ ਪੱਤਰੀ ਕੋਈ ਹੋਈ ਆ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਜਵਾਬ ਮੰਗਦੀਆਂ, ਪਰ ਜਵਾਬ ਕਿਸੇ ਨੇ ਦੇਣਾ ਨਹੀਂ। ਇੱਥੇ ਤੇ ਦੇਖੋ, ਇੱਕ ਕਮੇਟੀ ਮੈਂਬਰ ਆਪਣੇ ਖੇਤ ਦੇ ਵਿੱਚ ਸ਼ਰਾਬ ਦਾ ਠੇਕਾ ਖਲਵਾ ਕੇ ਬਹਿ ਗਿਆ ਸੀਗਾ ਆ ਬਠਿੰਡੇ ਇਲਾਕੇ 'ਚ। ਉਹਦੀਆਂ ਖਬਰਾਂ ਵੀ ਇਹਨਾਂ ਨੇ ਲਾਈਆਂ ਸਨ, ਕਿਸੇ ਨੇ ਅੱਜ ਤੱਕ ਉਹਨੂੰ ਪੁੱਛਿਆ ਨਹੀਂ। ਇੱਕ ਕਮੇਟੀ ਮੈਂਬਰ ਦੁਕਾਨਾਂ ਜਿਹੜੀਆਂ ਕਮੇਟੀ ਦੀਆਂ ਦੁਕਾਨਾਂ ਉਹ ਕੋਈ ਬਿਊਟੀ ਪਾਰਲਰ ਨੂੰ ਦਿੱਤੀ ਖਲੋਤਾ ਸੀ, ਕੋਈ ਠੇਕੇ ਨੂੰ, ਕੋਈ ਹਾਤੇ ਵਾਲੇ ਨੂੰ। ਉਹਦਾ ਵੀ ਬਹੁਤ ਰੌਲਾ ਪਿਆ ਸੀਗਾ, ਕਿਸੇ ਨੇ ਕੋਈ ਜਵਾਬ ਨਹੀਂ ਮੰਗਿਆ। ਇੱਕ ਕਮੇਟੀ ਮੈਂਬਰ ਇਹਨਾਂ ਦਾ ਜਠੇਰਿਆਂ ਦੀ ਜਗ੍ਹਾ ਤੇ ਆਪ ਗੁਰੂ ਗ੍ਰੰਥ ਸਾਹਿਬ ਲੈ ਗਿਆ ਸੀ, ਕਿਸੇ ਨੇ ਨਹੀਂ ਜਵਾਬ ਮੰਗਿਆ। ਸੋ ਇਹ ਸਾਰਾ ਕੁਝ ਜਿਹੜਾ ਹੁੰਦਾ ਪਿਆ, ਇਹਨੂੰ ਰੋਕਣ ਲਈ ਜਿਨ੍ਹਾਂ ਲੋਕਾਂ ਨੇ ਕੰਮ ਕਰਨਾ ਉਹ ਬਸ ਇੱਕੋ ਇੱਕ ਹੀ ਕੰਮ ਕਰਦੇ ਪਏ ਆ ਕਿ ਅਸੀਂ ਕਿਸੇ ਤਰੀਕੇ ਨਾਲ ਆਪਣਾ ਕੰਮ ਚੱਲਦਾ ਰੱਖੀਏ। ਸੋ ਇਹ ਡੰਗ ਟਪਾਊ ਨੀਤੀ ਆ, ਪਰ ਇਹ ਨੀਤੀ ਬੜੀ ਘਾਤਕ ਸਾਬਤ ਹੋ ਰਹੀ ਆ। ਸੋ ਤੁਸੀਂ ਆਪ ਅੰਦਾਜ਼ਾ ਲਾ ਲਓ, ਜਿਹੜੇ ਕਹਿੰਦੇ ਆ ਕਿ ਅਸੀਂ ਪੰਥ ਦੇ ਦਾਸ ਆ, ਉਹ ਪੰਥ ਦੇ ਦਾਸ ਗੁਰੂ ਕੀ ਗੋਲਕ ਨੂੰ ਥੱਲਿਓ ਕਿਸ ਤਰੀਕੇ ਨਾਲ ਲੁੱਟਦੇ ਪਏ ਆ, ਇਹਦੀ ਇੱਕ ਪ੍ਰਤੱਖ ਉਦਾਹਰਨ ਇਸ ਖਬਰ ਤੋਂ ਮਿਲ ਜਾਂਦੀ ਹੈ। ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਜਿਹੜੀ ਗੱਲ ਕਰ ਲਈਏ, ਕਹਿੰਦੇ ਪੰਜਾਬ ਤੇ ਦਿੱਲੀ ਦੇਸ਼ ਦੇ ਸਭ ਤੋਂ ਅਮੀਰ ਜਿਹੜੇ ਸੂਬੇ ਐਲਾਨੇ ਗਏ ਨੇ। ਦੇਖੋ ਜੀ, ਪੰਜਾਬ ਅਮੀਰ ਆ ਤੇ ਇੱਥੋਂ ਦੇ ਅਮੀਰ ਇੰਨੇ ਔਖੇ ਆ ਜਿਹੜੇ ਉਹ ਝਾਰਖੰਡ 'ਚ, ਛੱਤੀਸਗੜ੍ਹ ਦੇ ਵਿੱਚ ਗਰੀਬ ਰਹਿੰਦੇ ਹੋਣਗੇ, ਦੂਰ ਦਰਾਜ ਦੇ ਇਲਾਕਿਆਂ 'ਚ, ਜਿਨ੍ਹਾਂ ਕੋਲ ਨਾ ਸੜਕ ਆ, ਜਿਨ੍ਹਾਂ ਦੇ ਕੋਲ ਨਾ ਕੋਈ ਦਵਾਖਾਨਾ, ਨਾ ਕੋਈ ਤਾਲੀਮ ਦਾ ਕੇਂਦਰ, ਉਹਨਾਂ ਦਾ ਕੀ ਹਾਲ ਹੋਊਗਾ ਜੀ। ਸੋ ਪੰਜਾਬ ਵਾਲੇ ਕਹਿੰਦੇ ਕਿ ਅਸੀਂ ਔਖੇ, ਜਿਨ੍ਹਾਂ ਨੂੰ ਇਹ ਸਭ ਤੋਂ ਅਮੀਰ ਮੰਨਦੇ ਆ, ਇਹ ਇੱਥੇ ਕਲਪੀ ਜਾਂਦੇ ਆ। ਤੇ ਜਿਹੜੇ ਉਹ ਪਹਾੜੀ ਇਲਾਕਿਆਂ 'ਚ ਜਿਹੜੇ ਕਬਾਇਲੀ ਰਹਿੰਦੇ ਆ, ਉਹਨਾਂ ਦਾ ਹਾਲ ਕੀ ਹੋਏਗਾ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਪਰ ਇਹ ਜੋ ਇੱਕ ਆਇਆ ਵਾ ਸਰਵੇਖਣ, ਇਹ ਸਰਵੇਖਣ ਸਾਨੂੰ ਮੰਨਣਾ ਪਊਗਾ। ਮੰਨਣਾ ਇਸ ਕਰਕੇ ਪਊਗਾ ਕਿਉਂਕਿ ਇਹ ਸਰਕਾਰੀ ਆ। ਇਹਦੇ 'ਚ ਹੁਣ ਰਾਸ਼ਟਰੀ ਪਰਿਵਾਰ ਤੇ ਸਿਹਤ ਸਰਵੇਖਣ ਨੇ ਜਿਹੜਾ ਚੌਥਾ ਸਰਵੇ ਜਾਰੀ ਕੀਤਾ, ਚੌਥੀ ਰਿਪੋਰਟ ਹੈ ਜਿਹੜੀ। ਵੈਸੇ ਇਹ ਰਿਪੋਰਟ ਮੈਂ ਤੁਹਾਨੂੰ ਦੱਸ ਦੇਵਾਂ 2015-16 ਦੇ ਮੁਤਾਬਕ ਆ। ਤਾਂ 15-16 ਦੀ ਇਹ ਜਿਹੜੀ ਰਿਪੋਰਟ ਆ, ਉਹ ਇਹ ਕਹਿੰਦੀ ਆ ਕਿ ਪੰਜਾਬ ਤੇ ਦਿੱਲੀ, ਇਹ ਦੋਵੇਂ ਸੂਬੇ ਜਿਹੜੇ ਆ ਉਹ ਸਭ ਤੋਂ ਅਮੀਰ ਸੂਬੇ ਆ। ਇਹਨਾਂ ਦੇ ਪੈਮਾਨੇ ਕੀ ਲਏ, ਮਤਲਬ ਜਿੱਦਾਂ ਇਹਨਾਂ ਨੇ ਇਹ ਦੇਖਿਆ ਕਿ ਕਿਹਦੇ ਕੋਲ ਆਪਣਾ ਮਕਾਨ ਆ, ਕਿਹਦੇ ਕੋਲ ਆਪਣਾ ਬਾਈਕ ਆ, ਕਿਹਦੇ ਕੋਲ ਟੈਲੀਵਿਜ਼ਨ ਸੈੱਟ ਆ, ਕਿਹਦੇ ਕੋਲ ਵਾਟਰ ਪਿਊਰੀਫਾਈਡ ਲੱਗਿਆ ਹੋਇਆ ਘਰ ਦੇ ਵਿੱਚ। ਇਸ ਤਰ੍ਹਾਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਨੇ ਨਿਰਧਾਰਿਤ ਕੀਤੀਆਂ ਸਨ ਕਿ ਜਿਨ੍ਹਾਂ ਦੇ ਕੋਲ ਆਪਣੀਆਂ ਚੀਜ਼ਾਂ ਨੇ, ਜਿੱਦਾਂ ਸਿਰ ਤੇ ਛੱਤ ਹੈ, ਆਪਣੀ ਸਵਾਰੀ ਹੈ, ਮਨੋਰੰਜਨ ਦੇ ਵੱਖੋ ਵੱਖਰੇ ਉਪਕਰਨ ਨੇ, ਉਹਨਾਂ ਨੂੰ ਖੁਸ਼ਹਾਲ ਮੰਨਿਆ ਜਾਊਗਾ। ਤਾਂ ਇਸ ਸਰਵੇ ਦੇ ਵਿੱਚ ਇਹਨਾਂ ਨੇ ਕਾਫੀ ਵੱਡੀ ਤਾਦਾਦ ਦੇ ਵਿੱਚ ਪਰਿਵਾਰਾਂ ਨੂੰ ਸ਼ਾਮਲ ਕੀਤਾ ਸੀ। ਮੇਰੇ ਖਿਆਲ ਦੇ ਨਾਲ 16 ਲੱਖ ਪਰਿਵਾਰਾਂ ਤੇ ਸਰਵੇ ਕੀਤਾ ਗਿਆ ਸੀ। 6 ਲੱਖ ਪਰਿਵਾਰਾਂ ਤੇ ਸਰਵੇ ਕੀਤਾ ਗਿਆ ਸੀਗਾ। ਬਹੁਤ ਵੱਡੀ ਤਾਦਾਦ ਹੈ ਜਿਹਨਾਂ ਤੇ ਸਰਵੇ ਕੀਤਾ ਗਿਆ। ਤਾਂ ਜਿਹੜੇ ਇੱਥੋਂ ਦੇ ਦੋਵਾਂ ਰਾਜਾਂ ਦੇ ਲੋਕ ਆ, ਇਹਨਾਂ ਦੇ ਜਿਹੜੇ ਵਸਿੰਦੇ ਆ, ਉਹਨਾਂ ਦੇ ਸਿਰਾਂ ਤੇ 60% ਲੋਕਾਂ ਤੇ ਛੱਤ ਹੈਗੀ ਆ ਆਲਮੋਸਟ। ਪਰ ਇਸ ਮਾਮਲੇ 'ਚ ਬਿਹਾਰ ਜਿਹੜਾ ਉਹ ਸਭ ਤੋਂ ਗਰੀਬ ਆ। ਬਿਹਾਰ ਦੇ ਵਿੱਚ ਬਹੁਤ ਜ਼ਿਆਦਾ ਮੁਫਲਸੀ ਦਿਖਾਈ ਗਈ ਹੈ ਨਾ ਅੰਕੜਿਆਂ 'ਚ। ਮਤਲਬ ਕਿ ਦਿੱਲੀ ਤੇ ਪੰਜਾਬ ਚੋਟੀ ਤੇ ਆ ਅਮੀਰੀ ਪੱਖੋਂ, ਔਰ ਬਿਹਾਰ ਜਿਹੜਾ ਉਹ ਵੀ ਚੋਟੀ ਤੇ ਆ, ਪਰ ਉਹ ਗਰੀਬੀ ਪੱਖੋਂ ਆ। ਏਦਾਂ ਇਹਨਾਂ ਨੇ ਇੱਕ ਚੀਜ਼ ਹੋਰ ਦੱਸੀ ਆ ਕਿ ਜਿਹੜਾ ਜੈਨ ਸਮੁਦਾਇ ਆ, ਉਹ ਇਸ ਦੇਸ਼ ਦੇ ਵਿੱਚ ਸਭ ਤੋਂ ਖੁਸ਼ਹਾਲ ਸਮੁਦਾਇ ਆ, ਖੁਸ਼ਹਾਲ ਭਾਈਚਾਰਾ। ਔਰ ਇਸ ਤੋਂ ਇਲਾਵਾ ਇੱਕ ਬਹੁਤ ਚਰਚਾ ਹੁੰਦੀ ਆ ਕਿ ਮੁਸਲਮਾਨ ਬਹੁਤ ਪਛੜੇ ਹੋਏ ਆ। ਤਾਂ ਉਹਦੇ ਬਾਰੇ ਵੀ ਇਹਨਾਂ ਨੇ ਰਿਪੋਰਟ ਪੇਸ਼ ਕੀਤੀ ਆ ਕਿ ਹਿੰਦੂ ਔਰ ਮੁਸਲਿਮ ਭਾਈਚਾਰਿਆਂ ਦੇ ਵਿੱਚ ਜਿਹੜੀ ਪ੍ਰਾਪਰਟੀ ਵੰਡ ਆ, ਯਾਨੀ ਜੋ ਹਿੱਸਿਆਂ ਦੀ ਜ਼ਮੀਨ ਆ, ਇਹਦੇ 'ਚ ਕੋਈ ਬਹੁਤਾ ਅੰਤਰ ਨਹੀਂ। ਮਤਲਬ ਕਿ ਉਨੀ ਕੁ ਪ੍ਰਾਪਰਟੀ ਐਵਰੇਜ ਉਹਨਾਂ ਕੋਲ ਆ, ਉਨੀ ਕੁ ਪ੍ਰਾਪਰਟੀ ਐਵਰੇਜ ਉਹਨਾਂ ਦੇ ਕੋਲ ਆ। ਸੋ ਇਹ ਇਸ ਤਰ੍ਹਾਂ ਦਾ ਸਰਵੇਖਣ ਆ। ਇਹ ਸਰਵੇਖਣ ਜਿਹੜਾ ਉਹ ਪੰਜਾਬੀਆਂ ਨੂੰ
ਇੱਕ ਖੁਸ਼ੀ ਦੇ ਸਕਦਾ ਕਿ ਉਹ ਹਾਲ ਦੀ ਘੜੀ ਸਭ ਤੋਂ ਖੁਸ਼ਹਾਲ ਸੂਬਾ ਹੈ। ਪਰ ਜੇ ਉਸ ਖੁਸ਼ਹਾਲ ਸੂਬੇ ਦੇ ਵਿਹੜੇ ਦੇ ਵਿੱਚ ਝਾਕੀਏ, ਬਾਹਰੋਂ ਤੇ ਖੁਸ਼ਹਾਲ ਲੱਗਦਾ ਹੀ ਆ, ਕੰਧਾਂ ਤੋਂ ਤੇ ਖੁਸ਼ਹਾਲ ਲੱਗਦਾ, ਪਰ ਜਦੋਂ ਉਹਦੇ ਵਿਹੜੇ 'ਚ ਝਾਕੀਏ ਉਹ ਖੁਸ਼ਹਾਲ ਵੀ ਕਈ ਪੱਖਾਂ ਤੋਂ ਬਦਹਾਲ ਆ, ਕਈ ਪੱਖਾਂ ਤੋਂ ਮੰਦਹਾਲ ਆ, ਕਈ ਪੱਖਾਂ ਤੋਂ ਕੰਗਾਲ ਆ। ਸੋ ਇੱਕ ਪੰਜਾਬ ਦੇ ਵਿੱਚ ਵੀ ਕਈ ਪੰਜਾਬ ਆ। ਇਹ ਇੱਕ ਪੰਜਾਬ ਦੀ ਗੱਲ ਹੋ ਰਹੀ ਹੈ, ਜਿਹੜੇ ਦੂਸਰੇ ਪੰਜਾਬ ਆ ਉਹਨਾਂ ਦਾ ਦਰਦ ਵੱਖਰਾ ਹੈ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM।